Keir Starmer warned Labour MPs face ban from Sikh events. ਜੋ ਤੁਹਾਡਾ ਇਕਰਾਰ ਸੀ ਉਹ ਤੁਸੀਂ ਪੂਰਾ ਨਹੀਂ ਕੀਤਾ ਔਰ ਜੇ ਤੁਸੀਂ ਇਹ ਇਨਕੁਆਰੀ ਆਰਡਰ ਨਹੀਂ ਕਰਦੇ ਦਰਬਾਰ ਸਾਹਿਬ ਜੋ ਘੱਲੂਕਾਰਾ ਮੈਸੈਕਰ ਹੋਇਆ ਔਰ ਇਹ ਜਿਹੜੇ ਦੂਸਰੇ ਵੀ ਉਹਦੇ ਨਾਲ ਰਿਲੇਟਡ ਐਂਟੀ ਸਿੱਖ ਮੇਜਰ ਨੇ ਇੰਡੀਅਨ ਗਵਰਨਮੈਂਟ ਦੇ ਥੈਚਰ ਈਰਾ ਦੇ ਵਿੱਚ ਇਸ ਦੇ ਉੱਤੇ ਜੇ ਤੁਸੀਂ ਨਾ ਲਈ ਲਾਈਨ ਤੇ ਫਿਰ ਅਸੀਂ ਜਿਹੜਾ ਤੁਹਾਡਾ ਕੰਪਲੀਟ ਸ਼ਟ ਆਊਟ ਕਰਾਂਗੇ। ਸਕਾਈ ਨਿਊਜ਼ ਦਾ ਕਹਿਣਾ ਕਿ ਵੀ ਇਹ ਜਿਹੜਾ ਲੈਟਰ ਹੈ ਡਾਊਨਿੰਗ ਸਟਰੀਟ ਨੂੰ ਠੀਕ ਮੋਦੀ ਦੀ ਯੂਕੇ ਵਿਜ਼ਿਟ ਤੋਂ ਪਹਿਲਾਂ ਭੇਜਿਆ ਗਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਗਵਰਨਮੈਂਟ ਦੇ ਉੱਤੇ ਵੀ ਇਹ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਨੇ ਕਿ ਕਿਵੇਂ ਜਿਹੜਾ ਹੈ ਉਹ ਰਿਪਰੈਸ਼ਨ ਕਰ ਰਿਹਾ ਹੈ ਭਾਰਤ ਸਿੱਖਾਂ ਦੇ ਉੱਤੇ ਔਰ ਈਵਨ ਜਿਹੜੀ ਹੈ ਇੰਡੀਅਨ ਗਵਰਨਮੈਂਟ ਯੂਕੇ ਔਰ ਕੈਨੇਡਾ ਔਰ ਦੂਸਰੀਆਂ ਥਾਵਾਂ ਦੇ ਉੱਤੇ ਵੀ ਰਿਪਰੈਸ਼ਨ ਦੇ ਵਿੱਚ ਮੁਲਵਸ ਹੈ। 19 ਪੇਜ ਦੀ ਜਿਹੜੀ ਰਿਪੋਰਟ ਉਹਨਾਂ ਨੇ ਸਬਮਿਟ ਕੀਤੀ ਸੀ 6 ਵਾਰ ਜਸਟਿਸ ਨੇ ਉਸ ਨੂੰ ਵੀ ਉਹਨਾਂ ਨੇ ਡੀਕਲਾਸੀਫਾਈ ਕੀਤਾ ਔਰ ਇਹ ਸਾਰੇ ਦੇ ਵਿੱਚ ਇਹ ਪ੍ਰੋਮੀਨੈਂਟ ਪਾਰਟ ਇਹ ਹੈ ਕਿ ਵੀ ਜਿਹੜੀਆਂ ਇੰਡੀਅਨ ਏਜੰਸੀਜ਼ ਨੇ ਉਹ ਕਿਵੇਂ ਸਰਵੇਲੈਂਸ ਡਿਫੇਮੇਸ਼ਨ ਥ੍ਰੈਟਸ ਤੇ ਅਟੈਂਪਟਡ ਅਸੈਸੀਨੇਸ਼ਨ ਯੂਕੇ ਦੇ ਸਿੱਖਾਂ ਦੀ ਕਰਨ ਦੇ ਲਈ ਇਹ ਚਾਰੋਂ ਹੀ ਜਿਹੜੇ ਪਾਰਟ ਨੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਨੇ ਔਰ ਉਹਨਾਂ ਨੇ ਕਿਹਾ ਵੀ these documents collectively represent the UK government acknowledging and publishing committee sourced evidence regarding alleged Indian surveillance and coercive activity directed at Sikh activists in the UK। 31 ਅਕਤੂਬਰ 2021 ਦੇ ਖਾਲਿਸਤਾਨ ਰੈਫਰੈਂਡਮ ਦਾ ਜ਼ਿਕਰ ਹੈ ਔਰ ਉਹਦੇ 'ਚ ਇਹਨਾਂ ਦਾ ਕਹਿਣਾ ਹੈ ਕਿ SFJ ਦੇ ਜਿਹੜੇ ਪੀਸਫੁਲ ਡੈਮੋਕ੍ਰੈਟਿਕ ਪ੍ਰੋਸੈਸ ਦੇ ਬਾਵਜੂਦ ਔਰ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਹੋਣ ਦੇ ਬਾਵਜੂਦ ਇੰਡੀਅਨ ਅਥਾਰਟੀਜ਼ ਨੇ ਇਸ ਕੈਂਪੇਨ ਨੂੰ ਜਿਹੜਾ ਹੈ ਉਹ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। SFJ ਦੇ ਜਿਹੜੇ ਐਕਟਿਵਿਸਟ ਨੇ ਉਹਨਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਹਿੱਟਸ ਨੇ ਬੜੀਆਂ ਪਲੈਨਡ ਨੇ ਆਰਕੈਸਟ੍ਰੇਟਡ ਨੇ ਔਰ ਇੰਡੀਅਨ ਗਵਰਨਮੈਂਟ ਦੀ ਜਿਹੜੀ ਮੇਨ ਇੰਟੈਲੀਜੈਂਸ ਏਜੰਸੀ ਹੈ ਉਹ ਇਹਦੇ 'ਚ ਮੁਲਵਸ ਹੈ। ਮੀਡੀਆ ਰਿਪੋਰਟਸ ਇਹ ਨੇ ਕਿ ਰਾਹ ਨੇ ਕਿਲ ਲਿਸਟ SFJ ਐਕਟਿਵਿਸਟ ਦੀ ਜਿਹੜੇ ਕੈਨੇਡਾ UK US 'ਚ ਨੇ ਉਹ ਬਣਾਈ ਹੋਈ ਹੈ। ਹੁਣ ਵੀ ਜਿਹੜਾ ਉਹਨਾਂ ਦੀ ਫੋਰਨ ਅਫੇਅਰਸ ਮਿਨਿਸਟਰੀ ਦਾ ਵਿਕਰਮ ਮਿਸਰੀ ਹੈ ਫੋਰਨ ਸੈਕਟਰੀ ਉਹਨੇ ਜਦੋਂ ਪਰਸੋਂ ਕਿਹਾ ਕਿ ਜੀ ਇਹ UK ਦੇ ਵਿੱਚ ਇਹ ਜਿਹੜਾ ਇਹਨਾਂ ਦੀ ਐਕਟੀਵਿਟੀ ਹੈ ਖਾਲਿਸਤਾਨੀਆਂ ਦੀ ਇਹ ਸੋਸ਼ਲ ਕੋਹੀਜ਼ਨ ਨਹੀਂ ਹੋਣ ਦਿੰਦੀ। ਸੋਸ਼ਲ ਕੋਹੀਜ਼ਨ ਤਾਂ ਤੁਸੀਂ ਜਿਹੜੇ ਕਾਸਟ ਸਿਸਟਮ ਬਣਾਇਆ ਹੋਇਆ ਹੈ ਤੁਸੀਂ ਸ਼ੂਦਰ ਦਾ ਪਰਛਾਵਾਂ ਨਹੀਂ ਪੈਣ ਦਿੰਦੇ। ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 23 ਜੁਲਾਈ 2025 8 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਪਾਪਸ਼ਨ ਕੈਨੇਡਾ ਰੂਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਮਹਿੰਦਰ ਸਿੰਘ ਸੋਲ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਤੇ ਨਾਲ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਹਿੰਦਰ ਸਿੰਘ ਸੋਲ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕੇ ਦੇ ਹਵਾਲੇ ਨਾਲ ਕਿ ਮੋਦੀ ਦੇ ਯੂਕੇ ਦਾ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਯੂਕੇ ਦੀਆਂ ਸਿੱਖ ਜਥੇਬੰਦੀਆਂ ਨੇ ਆਪਣਾ ਪ੍ਰਭਾਵ ਵਿਖਾਇਆ ਹੈ ਔਰ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਲੇਬਰ ਪਾਰਟੀ ਦੇ ਐਮਪੀਜ਼ ਨੂੰ 31 ਜੁਲਾਈ ਤੱਕ ਦਾ ਨੋਟਿਸ ਦਿੱਤਾ ਗਿਆ ਹੈ ਕਿ ਜੇ ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ ਨੇ 31 ਜੁਲਾਈ ਤੱਕ ਜੂਨ 84 ਘੱਲੂਘਾਰੇ ਸੰਬੰਧੀ ਤੱਥਾਂ ਦੀ ਪੜਤਾਲ ਲਈ ਜੱਜ ਆਧਾਰਿਤ ਕਮਿਸ਼ਨ ਕਾਇਮ ਨਾ ਕੀਤਾ ਤਾਂ ਲੇਬਰ ਪਾਰਟੀ ਦੇ ਐਮਪੀਜ਼ ਨੂੰ ਕਿਸੇ ਵੀ ਸਿੱਖ ਈਵੈਂਟ ਤੇ ਵੜਨ ਨਹੀਂ ਦਿੱਤਾ ਜਾਵੇਗਾ। ਔਰ ਇਸੇ ਤਰ੍ਹਾਂ ਯੂਕੇ ਦੀ ਸਰਕਾਰ ਵੱਲੋਂ ਭਾਰਤ ਦੇ ਟ੍ਰਾਂਸਨੈਸ਼ਨਲ ਪ੍ਰਸ਼ਾਸਨ ਸੰਬੰਧੀ ਸਿੱਖ ਜਥੇਬੰਦੀਆਂ ਦੀਆਂ ਰਿਪੋਰਟਾਂ ਨੂੰ ਡੀਕਲਾਸੀਫਾਈ ਕੀਤਾ ਗਿਆ ਹੈ, ਜੋ ਕਿ ਸ਼ਲਾਘਾਯੋਗ ਕਦਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਮਹਿੰਦਰ ਸਿੰਘ ਸੋਹਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੀਆਂ ਬਹੁਤ ਥੋੜ੍ਹੀਆਂ ਐਡਾਂ ਸਾਡੇ TV 84 ਤੇ ਰੈਗੂਲਰਲੀ ਰਨ ਹੁੰਦੀਆਂ ਨੇ, ਉਹਨਾਂ ਦੇ ਵਿੱਚ ਮਹਿੰਦਰ ਸਿੰਘ ਸੋਹਲ ਉਹਨਾਂ ਦੀ ਅਕਾਊਂਟੈਂਸੀ ਦਾ ਬਹੁਤ ਵੱਡੇ ਲੈਵਲ ਤੇ ਕੰਮ ਹੈ। ਉਹਨਾਂ ਦੀ ਐਡ ਲਗਾਤਾਰਤਾ ਨਾਲ ਚੱਲਦੀ ਹੈ ਔਰ ਸਾਡੀ ਇਸ ਵਾਰ ਦੀ ਸੀਐਟਲ ਵਿਜ਼ਿਟ ਵੇਲੇ ਵੀ ਉਹ ਬੜੇ ਪਿਆਰ ਦੇ ਨਾਲ ਮਿਲਣ ਆਏ। ਬੜੇ ਸਫਲ ਕਾਰੋਬਾਰੀ ਨੇ ਔਰ ਫਿਰ ਵੀ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਬਾਕੀ ਪਾਸੇ ਉਹਨਾਂ ਨੂੰ ਕਾਮਯਾਬੀ ਮਿਲੀ ਹੈ, ਜਿਹੜੇ ਪੰਥਕ ਏਜੰਡੇ ਦੇ ਉੱਤੇ ਕੰਮ ਕਰਨ ਵਾਲੇ ਨੇ ਉਹਨਾਂ ਦੀ ਵੀ ਉਹ ਹੌਸਲਾ ਅਫਜ਼ਾਈ ਕਰਦੇ ਨੇ। ਬਿਲਕੁਲ TV 84 ਨੂੰ ਐਡਮਾਇਰ ਕਰਦੇ ਨੇ ਔਰ ਬਹੁਤ ਹੀ ਸਤਿਕਾਰ ਔਰ ਪਿਆਰ ਦੇ ਨਾਲ ਉਹਨਾਂ ਨੇ ਜਿਹੜਾ TV 84 ਦੇ ਕੰਮ ਨੂੰ ਹਮੇਸ਼ਾ ਹੀ ਸਰਾਹਿਆ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਜ਼ਿਕਰ ਕੀਤਾ ਸੀ ਕਿ ਮੋਦੀ ਜਿਸ ਨੂੰ ਅਮਰੀਕਾ ਨੇ ਤਾਂ ਛਿਟਕ ਕੇ ਜਿਹੜਾ ਹੈ ਉਹ ਪਰੇ ਸੁੱਟਿਆ, ਜਿਵੇਂ ਅੱਜ ਕਾਂਗਰਸ ਪਾਰਟੀ ਨੇ ਈਵਨ ਇਹ ਟਰਮ ਯੂਜ਼ ਕੀਤੀ ਕਿ ਟਰੰਪ ਨੇ 24th ਮਿਸਲ, ਟਰੰਪ ਮਿਸਲ ਉਹਨੇ ਨਾਂ ਦਿੱਤਾ ਕਿ 24ਵੀਂ ਟਰੰਪ ਮਿਸਲ ਫਾਇਰ ਕੀਤੀ ਹੈ ਇੰਡੀਆ ਤੇ ਔਰ ਉਹ ਬਿਲਕੁਲ ਜਿਹੜਾ ਸੱਪ ਸੁੰਘਿਆ ਹੋਇਆ ਮੋਦੀ ਔਰ ਮੋਦੀ ਹਕੂਮਤ ਉਸ 'ਤੇ ਕੋਈ ਰਿਸਪੌਂਡ ਨਹੀਂ ਕਰਦੀ। ਜ਼ਾਹਰ ਹੈ ਟਰੰਪ ਮਿਸਲ ਤਾਂ ਭਾਰਤ ਪਾਕਿਸਤਾਨ ਦੇ ਵਿਚਾਲੇ ਜੰਗ ਰੁਕਵਾਉਣ ਦੀ ਗੱਲ ਵੀ ਹੈ ਔਰ ਉਸ ਦੇ ਨਾਲ ਜਿਹੜਾ ਲੇਟੈਸਟ ਉਹਨਾਂ ਨੇ ਸੈਨੇਟ ਮੈਂਬਰਾਂ ਦੇ ਡਿਨਰ ਦੇ ਉੱਤੇ ਜਿਹੜਾ ਭਾਰਤ ਦੇ 5 ਜਹਾਜ਼ ਡਿੱਗਣ ਦੀ ਗੱਲ ਕੀਤੀ, ਇਸ ਨਾਲ ਫਰਦਰ ਜਿਹੜਾ ਉਹ ਭਾਰਤ ਐਕਸਪੋਜ਼ ਹੋਇਆ ਕਿ ਹੁਣ ਤੱਕ 2 ਮਹੀਨੇ ਤੋਂ ਲਗਾਤਾਰ ਝੂਠ ਬੋਲਦੇ ਆ ਰਹੇ ਸੀ। ਸੋ ਉਸ ਨੂੰ ਵੀ ਅਸੀਂ ਜਿਹੜਾ ਉਹ ਲਿਆਵਾਂਗੇ ਡਿਸਕਸ਼ਨ ਦੇ ਵਿੱਚ। ਲੇਕਿਨ ਅਮਰੀਕਾ ਦਾ ਟੈਰਿਫ ਮੁੱਦੇ ਦੇ ਉੱਤੇ ਜਿਹੜਾ ਲਿਆ ਸਖਤ ਸਟੈਂਡ ਔਰ ਜਿਵੇਂ ਭਾਰਤ ਦੀ ਈਵਨ ਜਿਹੜੀ ਨੈਗੋਸ਼ੀਏਟਿੰਗ ਟੀਮ ਮਿਨੀ ਟ੍ਰੇਡ ਡੀਲ ਜਿਹੜੀ 9 ਜੁਲਾਈ ਤੱਕ ਸਾਈਨ ਕਰਨਾ ਚਾਹੁੰਦੀ ਸੀ, ਫਿਰ 31 ਜੁਲਾਈ ਤੱਕ ਚਲੋ ਵਾਪਸ ਪਰਤ ਗਈ ਹੈ। ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਇਸ ਵੇਲੇ ਐਗਰੀਕਲਚਰ ਔਰ ਆਟੋ ਇੰਡਸਟਰੀ ਇਹ 2 ਵੱਡੇ ਜਿਹੜੇ ਮੁੱਦੇ ਨੇ, ਇਹ ਰਾਹ ਦੀ ਰੁਕਾਵਟ ਨੇ। ਹੁਣ ਇਸ ਸਭ ਦੇ ਚਲਦਿਆਂ ਜਿਹੜੀ ਟ੍ਰੇਡ ਡੀਲ ਭਾਰਤ ਯੂਕੇ ਦੇ ਨਾਲ ਪਿਛਲੀ ਸਰਕਾਰ ਵੇਲੇ ਰਿਸ਼ੀ ਸੁਨਕ ਦੇ ਵੇਲੇ ਤੋਂ ਜਿਸ ਦੇ ਉੱਤੇ ਉਹ ਕੰਮ ਦੋਨੋਂ ਮੁਲਕ ਕਰ ਰਹੇ ਸੀ ਔਰ ਕਿਸੇ ਸਿਰੇ ਨਹੀਂ ਸੀ ਚੜ੍ਹੀ, ਹੁਣ ਇਹ ਟਰੰਪ ਦਾ ਪ੍ਰੈਸ਼ਰ ਹੈ ਕਿ ਵੀ ਜਿਹੜੇ ਉਹ ਯੂਰਪੀਅਨ ਯੂਨੀਅਨ ਦੇ ਮੁਲਕ ਹੋਣ ਜਾਂ ਜਿਹੜੀ ਇੰਡੀਆ ਯੂਕੇ ਟ੍ਰੇਡ ਡੀਲ ਜਿਹੜੀ ਸਾਈਨ ਹੋਣ ਜਾ ਰਹੀ ਹੈ ਆਲਰੇਡੀ, ਇਸ ਦਾ ਜਿਹੜਾ ਮਸੌਦਾ ਹੈ ਜਾਂ ਉਸ ਦਾ ਡਰਾਫਟ ਹੈ ਦੋਨੋਂ ਪਾਸਿਓਂ ਦੀ ਅਪਰੂਵਲ ਹੋ ਚੁੱਕੀ ਹੈ। ਇਹ ਵੀ ਕਿਉਂਕਿ ਜਿਹੜਾ ਪ੍ਰੈਸ਼ਰ ਹੈ ਟਰੰਪ ਦਾ ਇਕੱਲਾ ਇੰਡੀਆ ਦੇ ਉੱਤੇ ਜਾਂ ਚਾਈਨਾ ਦੇ ਉੱਤੇ ਹੀ ਨਹੀਂ ਹੈ, ਯੂਰਪੀਅਨ ਯੂਨੀਅਨ ਔਰ ਯੂਕੇ, ਹਾਲਾਂਕਿ ਯੂਕੇ ਪ੍ਰਤੀ ਥੋੜ੍ਹਾ ਜਿਹਾ ਸੌਫਟ ਕਾਰਨਰ ਹੈ ਲੇਕਿਨ ਟਰੰਪ ਨੇ ਕੋਈ ਢਿੱਲ ਨਹੀਂ ਦਿੱਤੀ। ਸੋ ਹੁਣ ਉਹ ਯੂਰਪੀਅਨ ਯੂਨੀਅਨ ਹੋਏ ਜਾਂ ਏਸ਼ੀਅਨ ਔਰ ਸਾਊਥ ਅਮਰੀਕਾ ਦੇ ਮੁਲਕ ਹੋਣ, ਉਹਨਾਂ ਨੂੰ ਲੱਗਦਾ ਹੈ ਵੀ ਜੇ ਅਮਰੀਕਾ ਦਾ ਸਟਾਂਸ ਹੋਰ ਵੀ ਹਾਰਡਰ ਹੋ ਜਾਂਦਾ ਆਉਣ ਵਾਲੇ ਪੀਰੀਅਡ 'ਚ, ਤੇ ਘੱਟੋ ਘੱਟ ਅਸੀਂ ਆਪਣਾ ਵਪਾਰ ਇੱਕ ਦੂਸਰੇ ਦੇ ਨਾਲ ਕਰਕੇ ਉਹਨਾਂ ਕੁ ਜਿਹੜਾ ਉਹ ਬਚਾਅ ਕਰ ਲਈਏ ਜਿੰਨਾ ਹੋ ਸਕਦਾ। ਸੋ ਇਹਨਾਂ ਹਾਲਾਤਾਂ 'ਚ ਇਹ ਡੀਲ ਫਾਈਨਲ ਹੋਈ ਹੈ ਔਰ ਮੋਦੀ ਉੱਥੋਂ ਅੱਜ ਫਲਾਈ ਕਰ ਚੁੱਕਾ ਹੈ। ਉਹਦਾ ਬੇਸ਼ੱਕ 24 ਘੰਟੇ ਦਾ ਸਟੇ ਹੀ ਹੈ ਯੂਕੇ 'ਚ, ਉਹ ਸਿਰਫ ਉਸ ਟ੍ਰੇਡ ਡੀਲ ਦੇ ਉੱਤੇ ਦਸਤਖਤ ਕਰਨ ਆ ਰਿਹਾ ਔਰ ਇਸ ਪੀਰੀਅਡ ਦੇ ਵਿੱਚ ਉਸ ਦੀ ਜਿਹੜੀਆਂ ਨੇ 2 ਮੁਲਾਕਾਤਾਂ ਜ਼ਾਹਰ ਹੈ ਵੀ ਸਾਈਨ ਤਾਂ ਉਹਨੇ ਪ੍ਰਾਈਮ ਮਿਨਿਸਟਰ ਦੇ ਨਾਲ ਹੀ ਕਰਨੇ ਨੇ ਉਸ ਟ੍ਰੇਡ ਡੀਲ ਤੇ, ਲੇਕਿਨ ਕਿੰਗ ਚਾਰਲਸ ਦੇ ਨਾਲ ਵੀ ਮੋਦੀ ਦੀ ਮੁਲਾਕਾਤ ਹੈ। ਬਿਲਕੁਲ। ਔਰ ਉਸ ਤੋਂ ਬਾਅਦ ਉਹਨੇ ਮਾਲਦੀਵਸ ਜਾਣਾ, ਮਾਲਦੀਵ ਉਹਨਾਂ ਦਾ ਫਾਊਂਡੇਸ਼ਨ ਡੇ ਵੀ ਹੈ ਔਰ
ਇਹਨਾਂ ਦੀ ਜਿਹੜੀ ਹੈ ਡਿਪਲੋਮੈਟਿਕ ਰਿਲੇਸ਼ਨਸ ਐਸਟੈਬਲਿਸ਼ ਕਰਨ ਦੀ ਵੀ 60th ਐਨੀਵਰਸਰੀ ਕਿ ਕਿੰਨੀ ਹੈ। ਸੋ ਉਹ ਇੱਕ ਵੱਖਰੀ ਕਹਾਣੀ ਹੈ। ਉੱਥੋਂ ਦਾ ਭਗੌੜਾ ਹੈ ਪਾਰਲੀਮੈਂਟ ਦੇ ਵਿੱਚ। ਹੁਣ ਵਾਈਸ ਪ੍ਰੈਜ਼ੀਡੈਂਟ ਦਾ ਅਸਤੀਫਾ ਕਿਹਨਾਂ ਹਾਲਾਤਾਂ 'ਚ ਹੋਇਆ, ਕੀ ਹੈ, ਹੁਣ ਬਹੁਤ ਸਾਰੀਆਂ ਕੰਸਪੀਰੇਸੀ ਥਿਊਰੀਜ਼ ਵੀ ਨਿਕਲ ਰਹੀਆਂ ਨੇ, ਅਸਲੀ ਕਹਾਣੀਆਂ ਵੀ ਨਿਕਲ ਰਹੀਆਂ। ਔਰ ਇੰਨਾ ਜ਼ਿਆਦਾ ਪ੍ਰੈਸ਼ਰ ਜਦੋਂ ਕਿ ਬਾਹਰ ਅਮਰੀਕਾ ਦੇ ਹੱਥਾਂ 'ਚ ਬਾਰ-ਬਾਰ ਬੇਇੱਜ਼ਤ ਹੋਣ ਦਾ ਹੈ, ਸੋ ਮੋਦੀ ਨੂੰ ਇਹ ਲੱਗਦਾ ਵੀ ਨਾ ਪਾਰਲੀਮੈਂਟ ਫੇਸ ਕਰੋ, ਨਾ ਪ੍ਰੈਸ ਕਾਨਫਰੰਸ ਫੇਸ ਕਰੋ, ਤੇ ਬਾਹਰ ਜਿਹੜੇ ਤੁਰਦਿਆਂ ਫਿਰਦਿਆਂ ਉਹ ਆਪਣਾ ਵਕਤ ਲੰਘਾ ਰਿਹਾ ਵੀ ਸ਼ਾਇਦ ਭਲੇ ਦਿਨ ਆਉਣਗੇ। ਔਰ ਇਸ ਹਾਲਾਤ 'ਚ ਅਸੀਂ ਜਦੋਂ ਕੱਲ੍ਹ ਡਿਸਕਸ ਕੀਤਾ ਤੇ ਸਾਡਾ ਸੀ ਕਿ ਵੀ ਮੋਦੀ ਆ ਰਿਹਾ ਇਸ ਸਾਰੇ ਪੀਰੀਅਡ 'ਚ UK ਦੀਆਂ ਸਿੱਖ ਜਥੇਬੰਦੀਆਂ, ਕਿਉਂਕਿ ਵੱਡੇ ਮੁੱਦੇ ਨੇ UK ਦੇ ਸਿੱਖਾਂ ਦੇ। ਜੇ ਅਸੀਂ ਜੱਗੀ ਜੌਲ ਦੇ ਕੇਸ ਦੀ ਗੱਲ ਕਰੀਏ, ਕਿੰਨੇ ਸਾਲਾਂ ਤੋਂ ਬ੍ਰਿਟਿਸ਼ ਸਿਟੀਜ਼ਨ ਹੋਣ ਦੇ ਬਾਵਜੂਦ, ਇਹਦੇ ਬਾਵਜੂਦ ਕਿ ਉਹਨਾਂ ਦੇ ਕਿੰਨੇ 100 MPs ਨੇ ਬਾਰ-ਬਾਰ ਲਿਖਿਆ ਹੈ, ਉਹਨਾਂ ਦੀ ਰਿਪੋਰਟਿੰਗ 'ਚ ਵੀ ਇਹ ਸਾਹਮਣੇ ਆਇਆ ਵੀ ਉਹਨੂੰ ਟਾਰਚਰ ਵੀ ਕੀਤਾ ਗਿਆ। ਔਰ ਈਵਨ UN ਦੇ ਵਿੱਚ ਵੀ ਇਸ ਪੱਖੋਂ ਉਹਦੇ ਲਈ ਹਮਦਰਦੀ ਦਾ ਇਜ਼ਹਾਰ ਹੋਇਆ ਜਿਹੜੇ ਹਿਊਮਨ ਰਾਈਟਸ ਬਾਡੀਜ਼ ਨੇ। ਲੇਕਿਨ ਕਦੇ ਵੀ ਕੰਜ਼ਰਵੇਟਿਵ ਪਾਰਟੀ ਹਕੂਮਤ ਤਾਂ ਸਮਝ ਆ ਸਕਦੀ ਹੈ ਕਿ ਰਿਸ਼ੀ ਸੁਨਕ ਦਾ ਕੀ ਰਵੱਈਆ ਸੀ, ਜਾਂ ਉਸ ਤੋਂ ਪਹਿਲਾਂ ਡੇਵਿਡ ਕੈਮਰੌਨ ਦੀ ਹਕੂਮਤ ਸੀ। ਪਰ ਇਹ ਲੇਬਰ ਪਾਰਟੀ ਦੀ ਹਕੂਮਤ ਜਿਨ੍ਹਾਂ ਨੇ ਬਹੁਤ ਸਾਰੇ ਪ੍ਰੋਮਿਸਿਸ ਕੀਤੇ, ਜੱਗੀ ਜੌਲ ਦੇ ਮੁੱਦੇ ਦੇ ਉੱਤੇ ਵੀ ਪੂਰੇ ਵੋਕਲ ਸੀ। ਔਰ ਇਸ ਦੇ ਨਾਲ ਜਿਹੜਾ ਇਹਨਾਂ ਦੇ ਹਾਇਰ ਲੀਡਰਸ਼ਿਪ ਨੇ ਰੈਗੂਲਰਲੀ ਇਹ ਇਕਰਾਰ ਕੀਤਾ ਕਿ ਜੇ ਸਾਡੀ ਹਕੂਮਤ ਬਣੀ ਤੇ ਜੂਨ 84 ਦੇ ਘੱਲੂਘਾਰੇ ਦੇ ਵਰਤਾਉਣ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦਾ ਕੀ ਹੱਥ ਸੀ, ਕੀ ਉਹਦਾ ਰੋਲ ਸੀ, ਇਸ ਦੇ ਉੱਤੇ ਇੱਕ ਜੱਜ ਬੇਸਡ ਇਨਕੁਆਇਰੀ ਹੋਏਗੀ ਫੁੱਲੀ। ਕਿਉਂਕਿ ਜਿਵੇਂ ਅਸੀਂ ਦੱਸਿਆ ਸੀ ਕਿ ਫਰਵਰੀ 1984 'ਚ ਇੰਦਰਾ ਗਾਂਧੀ ਨੇ ਚਿੱਠੀ ਲਿਖੀ ਸੀ ਮਾਰਗਰੇਟ ਥੈਚਰ ਨੂੰ ਔਰ ਮਦਦ ਮੰਗੀ ਸੀ। ਉਹਨੇ ਜਵਾਬੀ ਚਿੱਠੀ ਲਿਖ ਕੇ ਹਮਦਰਦੀ ਦਾ ਇਜ਼ਹਾਰ ਕੀਤਾ। ਔਰ ਫਿਰ ਉਹਨਾਂ ਦੀ ਜਿਹੜੀ ਬਾਹਰਲੇ ਮੁਲਕਾਂ ਨਾਲ ਡੀਲ ਕਰਨ ਵਾਲੀ ਇੰਟੈਲੀਜੈਂਸ ਏਜੰਸੀ ਹੈ MI6, ਉਸ ਦੇ 2 ਆਲਾ ਆਫੀਸਰ ਜਿਹੜੇ ਨੇ ਉਹ ਭਾਰਤ ਗਏ। ਉਹਨਾਂ ਨੇ ਦਰਬਾਰ ਸਾਹਿਬ ਦੀ ਰੇਕੀ ਕੀਤੀ, ਆਲੇ ਦੁਆਲੇ ਕਿਵੇਂ ਜੇ ਇਸ ਨੂੰ ਜਿਹੜਾ ਉਹ ਪੂਰਾ ਉਸ ਥਾਂ ਨੂੰ ਰੇਕੀ ਕਰਨਾ ਹੀ ਕਹਿੰਦੇ ਨੇ ਇੰਟੈਲੀਜੈਂਸ ਦੀ ਟਰਮ ਤੇ। ਔਰ ਇੰਨੀ ਕੁ ਰਿਪੋਰਟ ਤਾਂ ਜਦੋਂ ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਏ ਉਹਦੇ 'ਚ ਆਈ। ਉਸ ਤੋਂ ਅੱਗੇ ਜਦੋਂ ਹੋਇਆ ਜੂਨ 84, ਇਹ ਕਿਉਂਕਿ ਫਰਵਰੀ 'ਚ ਸੀ, ਆਫੀਸਰ ਭੇਜਣ ਦੀ ਗੱਲ ਵੀ ਸੀ। ਔਰ ਇਸ ਮੁੱਦੇ ਦੇ ਉੱਤੇ ਕਿਉਂਕਿ ਇੱਕ ਬੜਾ ਵੱਡਾ ਸੈਂਸਿਟਿਵ ਇਸ਼ੂ ਵੀ ਹੈ ਸਿੱਖਾਂ ਦੇ ਲਈ, ਜਜ਼ਬਾਤੀ ਵੀ ਹੈ। ਔਰ ਜ਼ਾਹਰ ਹੈ ਹਿਸਟੋਰੀਕਲੀ ਜੇ ਬ੍ਰਿਟਨ ਇਹਨਾਂ ਦੇ ਉੱਤੇ ਸਾਡਾ ਪਹਿਲਾਂ ਹੀ ਹੈ ਕਿ ਵੀ ਇਹਨਾਂ ਨੇ ਕਿਵੇਂ ਜਿਹੜੀ ਹੈ ਉਹ ਐਂਗਲੋ ਸਿੱਖ ਟਰੀਟੀ ਤੋੜੀ, ਕਿਵੇਂ ਮਹਾਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਨੂੰ ਤਾਂ ਬੇਇੱਜ਼ਤ ਕੀਤਾ ਹੀ ਕੀਤਾ, ਸਿੱਖ ਰਾਜ ਹੜੱਪਿਆ। ਫਿਰ 1947 ਦੌਰ ਦੇ ਵਿੱਚ ਵੀ ਭਾਵੇਂ ਅਸੀਂ ਹਮਦਰਦੀ ਦੀ ਗੱਲ ਜਾਂ ਦੂਜੀ ਕਰਦੇ, ਪਰ ਜਿਸ ਢੰਗ ਦੇ ਨਾਲ ਰੈੱਡ ਕਲਿਫ ਅਵਾਰਡ ਦੇ ਥੱਲੇ ਲੀਕ ਖਿੱਚੀ ਗਈ ਔਰ ਜਿਹੜਾ ਸਾਰਾ ਹਿਸਟੋਰੀਕਲ ਪਰਸਪੈਕਟਿਵ ਸਿੱਖਾਂ ਦਾ ਜਾਂ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਸੀ ਉਹਨੂੰ ਇਗਨੋਰ ਕਰਦੇ ਆ। ਔਰ ਜਿਸ ਤੇਜ਼ੀ ਨਾਲ ਉਹਨਾਂ ਨੇ ਜਿਹੜਾ ਸਤੰਬਰ 1948 ਦੇ ਵਿੱਚ ਉਹਨਾਂ ਨੇ ਮੁਲਕ ਛੱਡਣਾ ਸੀ, ਉਹ ਪਹਿਲਾਂ ਛੱਡ ਕੇ ਜਿਸ ਲੈਵਲ ਦੇ ਉੱਤੇ ਸਿਵਲ ਵਾਰ ਹੋਈ, 1.5 ਮਿਲੀਅਨ ਲੋਕ ਮਾਰੇ ਗਏ, ਕਰੋੜ 1.5 ਕਰੋੜ ਜਿਹੜੇ ਨੇ ਬੇਘਰ ਹੋਏ। ਜੇ ਉਹਦੀ ਕਦੇ ਜ਼ਿੰਮੇਵਾਰੀ ਕਦੇ ਟਰਾਇਲ ਇੰਟਰਨੈਸ਼ਨਲ ਲੈਵਲ ਤੇ ਚੱਲਿਆ ਤਾਂ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈ ਉਹਦੀ ਦੇਣਦਾਰ ਹੈ ਉਸ ਸਾਰੇ ਦੀ। ਸੋ ਇਹ ਇਸ਼ੂ ਤਾਂ ਚੱਲ ਹੀ ਰਹੇ ਸੀ। ਔਰ ਇਸ ਦੇ ਵਿੱਚ ਘੱਲੂਘਾਰਾ 84 'ਚ ਸ਼ਮੂਲੀਅਤ ਦੀ ਗੱਲ ਇਹ ਸਿੱਖਾਂ ਦੇ ਲਈ ਬਹੁਤ ਵੱਡਾ ਝਟਕਾ ਸੀ। ਲੇਕਿਨ ਹੁਣ ਤੁਸੀਂ ਜਦੋਂ ਦੇਖਦੇ ਹੋ ਕਿ ਸਿਆਸਤਦਾਨ ਜਾਂ ਇਸ ਕਿਸਮ ਦੇ ਨੀਤੀ ਘਾੜੇ ਕਿਵੇਂ ਆਪਣਾ ਗਿਰਗਟ ਵਾਂਗ, ਗਿਰਗਟ ਤਾਂ ਵਿਚਾਰੀ ਵੈਸੇ ਹੀ ਉਸ ਨੂੰ ਬਦਨਾਮ ਕੀਤਾ ਹੋਇਆ ਗਿਰਗਟ ਨੂੰ, ਇਹ ਸਾਰੇ ਗਿਰਗਟ ਤਾਂ ਆਪਣੇ ਬਚਾਅ ਲਈ ਰੰਗ ਬਦਲਦੀ ਹੈ ਕਿ ਬਈ ਉਹਨੇ ਬਦਲਦਾ ਹੈ ਜਾਂ ਬਦਲਦੀ ਹੈ, ਮੇਲ ਫੀਮੇਲ ਜੋ ਵੀ ਹੈ। ਪਰ ਇਹ ਤਾਂ ਬਿਲਕੁਲ ਹੀ ਜਿਹੜੇ ਨੇ ਉਹ ਝੂਠ ਔਰ ਦੂਸਰੇ ਕੁਫਰ ਤੋਲਣ ਤੱਕ ਜਾਂਦੇ ਨੇ ਔਰ ਫਿਰ ਬਿਲਕੁਲ ਉਸ ਤੋਂ ਕਿਨਾਰਾਕਸ਼ੀ ਕਰ ਲੈਂਦੇ ਨੇ। ਹੁਣ ਇਸ ਮੁੱਦੇ ਦੇ ਉੱਤੇ ਵੀ ਜਿਹੜਾ ਸਿੱਖ ਫੈਡਰੇਸ਼ਨ UK ਨੇ, ਕਿਉਂਕਿ ਕੱਲ੍ਹ ਤੱਕ ਕੋਈ ਸਾਡੇ ਕੋਲ ਰਿਪੋਰਟ ਨਹੀਂ ਸੀ ਕਿ ਵੀ ਕੋਈ ਐਸਾ ਪਾਰਟ ਹੋਇਆ ਹੋਏ। ਫਿਰ ਭਾਈ ਅਵਤਾਰ ਸਿੰਘ ਖੰਡਾ ਦਾ ਇਸ਼ੂ, ਜਿਵੇਂ ਕੱਲ੍ਹ ਅਸੀਂ ਡਿਟੇਲ 'ਚ ਕਿਹਾ ਸੀ ਕਿ ਬਈ ਕਿਵੇਂ ਇਹਦਾ ਕਵਰ ਅਪ ਕੀਤਾ ਗਿਆ। ਈਵਨ ਉਹਨਾਂ ਦੀ ਆਟੋਪਸੀ ਵੀ ਨਹੀਂ ਕੀਤੀ ਗਈ, ਪਰ ਉਹ ਤਾਂ ਰਿਸ਼ੀ ਸੋਨਕ ਪੀਰੀਅਡ ਦੀ ਸਰਕਾਰ ਦੇ ਵੇਲੇ ਹੋਇਆ। ਉਸ ਤੋਂ ਬਾਅਦ ਇਸ ਇਸ਼ੂ ਨੂੰ ਕਿਉਂ ਨਹੀਂ ਉਸ ਲੈਵਲ ਤੱਕ ਲਿਜਾਇਆ ਗਿਆ ਕਿ ਸਾਰੀ ਜਿਹੜੀਆਂ ਨੇ, ਜੇ ਯਾਸਰ ਅਰਾਫਾਤ ਜਿਹਨੂੰ ਵੀ ਇਸੇ ਤਰ੍ਹਾਂ ਹੀ ਕੈਮੀਕਲ ਦੇ ਕੇ
ਉਸ ਨੂੰ ਮਾਰਿਆ ਗਿਆ ਸੀ, ਕਿਉਂਕਿ ਉਹਨਾਂ ਦੇ ਮਾਮਲੇ 'ਚ ਤਾਂ ਉਹ ਦਫਨਾਉਂਦੇ ਨੇ। ਇਸ ਲਈ ਉਸ ਦੀ ਫ੍ਰੈਂਚ ਵਾਈਫ ਨੇ ਇਸ ਦੇ ਉੱਤੇ ਜਦੋਂ ਲਾਈਨ ਲਈ, ਉਹ ਇਨਵੈਸਟੀਗੇਸ਼ਨ ਹੋਈ, ਉਹਨਾਂ ਦੀ ਖਬਰ 'ਚੋਂ ਵੀ ਉਸ ਵਾਲ ਦਾ ਸੈਂਪਲ ਜਾਂ ਜੋ ਵੀ ਲੈ ਕੇ ਉਹਨਾਂ ਨੇ ਕਨਫਰਮ ਕੀਤਾ ਉਹਨੂੰ। ਸੋ ਇਸ ਮਾਮਲੇ 'ਚ ਵੀ ਅਜੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੀਜ਼ਰਵ ਉਹਨਾਂ ਦੇ ਮਿੱਤਰਾਂ ਨੇ ਕੀਤੀਆਂ ਹੋਈਆਂ ਨੇ। ਸੋ ਇਹ ਇੰਨਾ ਵੱਡਾ ਜਿਹੜਾ ਪਾਰਟ ਅਵਤਾਰ ਸਿੰਘ ਖੰਡੇ ਦਾ ਮਰਡਰ ਯੂਕੇ ਦੀ ਧਰਤੀ ਤੇ ਹੋਣਾ, ਸੋ ਜਿਵੇਂ ਅਸੀਂ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਨੂੰ ਕਹਿੰਦੇ ਹਾਂ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਕੈਨੇਡਾ 'ਚ, ਅਵਤਾਰ ਸਿੰਘ ਖੰਡੇ ਦਾ ਮੁੱਦਾ ਬਿਲਕੁਲ ਉਸੇ ਹੀ ਕੈਟਾਗਰੀ ਦੇ ਵਿੱਚ ਜਿਹੜਾ ਹੈ ਉਹ ਕੁਆਲੀਫਾਈ ਕਰਦਾ ਹੈ। ਪਰ ਬਜਾਏ ਇਸ ਦੇ ਕਿ ਯੂਕੇ ਦੀ ਗਵਰਨਮੈਂਟ ਕੋਈ ਐਗਰੈਸਿਵ ਸਟਾਂਸ ਲੈ ਕੇ ਆਪਣੇ ਨੈਸ਼ਨਲਸ ਜਾਂ ਆਪਣੇ ਜਿਹੜੇ ਉਹਨਾਂ ਦੇ ਮੁਲਕ 'ਚ ਰਹਿਣ ਵਾਲੇ ਨੇ ਉਹਨਾਂ ਦੀ ਹਿਫਾਜ਼ਤ ਦੀ ਗਰੰਟੀ ਦੇ, ਔਰ ਇੰਡੀਆ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਮੈਂ ਅੱਜ ਆਪਣੇ ਇੰਟਰਵਿਊ 'ਚ ਕਿਹਾ ਸੀ, ਮੈਂ ਕਿਹਾ ਕਿ ਵੀ ਇਹ ਜਦੋਂ ਵੀ ਕੋਈ ਇਹਨਾਂ ਦਾ ਦੌਰਾ ਯੂਕੇ ਔਰ ਦੂਜੇ ਦਾ ਸ਼ੁਰੂ ਹੁੰਦਾ ਵੀ ਇਹ ਕਿਉਂ ਕਾਵਾਂ ਰੌਲੀ ਸ਼ੁਰੂ ਕਰ ਦਿੰਦੇ ਨੇ ਕਿ ਖਾਲਿਸਤਾਨੀ ਐਕਟਿਵਿਸਟ, ਹਾਈ ਕਮਿਸ਼ਨ ਨੂੰ ਖਤਰਾ, ਪ੍ਰੋਟੈਸਟ ਬੰਦ ਕਰੋ, ਝੰਡਾ ਸਾੜਦਾ। ਮੈਂ ਕਿਹਾ ਵੀ ਇਹ ਸਾਨੂੰ ਅਜੇ ਸ਼ਾਇਦ ਸਮਝ ਨਹੀਂ ਆਈ। ਇਹਨਾਂ ਹਿੰਦੂ ਤਵੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਔਰ ਇਹਨਾਂ ਨੇ ਨੈਪੋਲੀਅਨ ਬੋਨਾਪਾਰਟ ਦਾ ਇਹ ਸਲੋਗਨ ਚੰਗੀ ਤਰ੍ਹਾਂ ਇੰਪਲੀਮੈਂਟ ਕੀਤਾ ਹੋਇਆ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ ਅਟੈਕ ਐਂਡ ਅਟੈਕ ਐਂਡ ਅਟੈਕ, ਕਿ ਵੀ ਬਜਾਏ ਇਸ ਦੇ ਕਿ ਉਹਨਾਂ ਨੂੰ ਦੋਸ਼ੀ ਦੱਸਿਆ ਜਾਏ ਔਰ ਗੁਨਾਹਗਾਰ ਹੋਣ ਦੇ ਨਾਤੇ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਏ TNR ਔਰ ਦੂਸਰੇ ਮੁੱਦੇ ਤੇ, ਉਹ ਪਹਿਲਾਂ ਹੀ ਇੰਨੀ ਕਾਵਾਂ ਰੌਲੀ ਪਾ ਦਿੰਦੇ ਨੇ ਔਰ ਉਹਦੇ 'ਚ ਹਕੂਮਤਾਂ ਜਿਹੜੀਆਂ ਨੇ ਉਹ ਆਪਣਾ ਡਿਫੈਂਸ ਕਰਨ ਦੇ ਉੱਤੇ ਹੋ ਜਾਂਦੀਆਂ ਜੀ, ਨਹੀਂ ਇਹ ਕਨਸਟੀਟਿਊਸ਼ਨਲ ਰਾਈਟ ਹੈ। ਅਸੀਂ ਜਿਵੇਂ ਬ੍ਰਿਟਿਸ਼ ਗਵਰਨਮੈਂਟ ਨੇ ਤਾਂ ਰਿਸ਼ੀ ਸੁਨਕ ਦੇ ਵੇਲੇ 90,000 ਪਾਉਂਡ ਰੱਖਿਆ ਕਿ ਜੀ ਅਸੀਂ ਐਕਸਟ੍ਰੀਮ ਖਾਲਿਸਤਾਨੀਆਂ ਦੀ ਸ਼ਨਾਖਤ ਕਰਾਂਗੇ। ਹੁਣ ਇਸ ਸਭ ਤੇ ਮੈਨੂੰ ਅੱਜ ਇਸ ਗੱਲ ਦੀ ਥੋੜ੍ਹੀ ਜਿਹੀ ਤਸੱਲੀ ਹੈ ਕਿ ਦੋ ਮੇਨ ਜਿਹੜੀਆਂ ਡਿਵੈਲਪਮੈਂਟਸ ਨੇ ਖਬਰਾਂ, ਇੱਕ ਯੂਕੇ ਦੀ ਗਵਰਨਮੈਂਟ ਦੇ ਹਵਾਲੇ ਨਾਲ ਹੀ ਹੈ, ਉਹਨਾਂ ਦਾ ਜਿਹੜਾ ਮਹਿਕਮਾ ਨੈਸ਼ਨਲ ਆਰਕਾਈਵਜ਼ ਐਂਡ ਪਾਰਲੀਮੈਂਟਰੀ ਜਿਹੜਾ ਉਹਨਾਂ ਨੇ ਕੁਛ ਜਿਹੜੇ ਡਾਕੂਮੈਂਟ ਨੇ ਉਹ ਡੀਕਲਾਸੀਫਾਈ ਕੀਤੇ ਨੇ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜਾ ਲੈਟਰ ਸਿੱਖ ਫੈਡਰੇਸ਼ਨ ਯੂਕੇ ਨੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੂੰ ਲਿਖਿਆ, ਕਾਇਰ ਸਟਾਰਮਰ ਨੂੰ, ਔਰ ਉਹਨੂੰ ਈਵਨ ਬ੍ਰਿਟਿਸ਼ ਮੀਡੀਆ ਨੇ ਵੀ ਕਵਰ ਕੀਤਾ, ਔਰ ਉਹਦੇ 'ਚ ਉਹਨਾਂ ਨੇ 31 ਜੁਲਾਈ ਤੱਕ ਦਾ ਆਲਮੋਸਟ 7 ਦਿਨ ਹੀ ਨੇ ਵਿਚਾਲੇ ਨੋਟਿਸ ਦਿੱਤਾ ਹੈ। MPs ਨੂੰ ਕਿਹਾ ਕਿ ਵੀ ਇਹ ਪ੍ਰਾਈਮ ਮਿਨਿਸਟਰ ਨੂੰ ਲੈਟਰ ਹੈ ਕਿ ਵੀ ਜੇ 31 ਜੁਲਾਈ ਤੱਕ ਤੁਸੀਂ ਜੱਜ ਤੇ ਆਧਾਰਿਤ ਕਮਿਸ਼ਨ ਜਿਹੜਾ ਤੁਹਾਡਾ ਇਕਰਾਰ ਸੀ ਉਹ ਬਣਾਉਣ ਦਾ ਐਲਾਨ ਨਾ ਕੀਤਾ ਤੇ ਜਿਹੜੇ ਤੁਹਾਡੇ ਲੇਬਰ ਪਾਰਟੀ ਦੇ MP ਨੇ, ਕੋਈ ਹੋਣ, ਸਿੱਖ ਹੋਣ, ਨਾਨ ਸਿੱਖ ਹੋਣ, ਕੋਈ ਮੈਟਰ ਨਹੀਂ ਹੈ, ਉਹਨਾਂ ਨੂੰ ਕਿਸੇ ਵੀ ਗੁਰਦੁਆਰੇ ਦੀ ਇਵੈਂਟ 'ਚ, ਕਿਸੇ ਵੀ ਸਿੱਖ ਇਵੈਂਟ ਦੇ ਵਿੱਚ ਵੜਨ ਨਹੀਂ ਦਿੱਤਾ ਜਾਏਗਾ। ਹੁਣ ਤੱਕ ਬਾਈ ਐਂਡ ਲਾਰਜ ਸਿੱਖਾਂ ਦਾ ਝੁਕਾਅ ਜਿਵੇਂ ਅਮਰੀਕਾ ਦੇ ਵਿੱਚ ਡੈਮੋਕ੍ਰੇਟਾਂ ਵੱਲ ਰਿਹਾ, ਕੈਨੇਡਾ ਦੇ ਵਿੱਚ ਲਿਬਰਲ ਜਾਂ ਜਗਮੀਤ ਸਿੰਘ ਜਦੋਂ ਆਏ ਫਿਰ NDP ਵੱਲ ਵੀ ਹੋਇਆ, ਯੂਕੇ ਦੇ ਵਿੱਚ ਬਾਈ ਐਂਡ ਲਾਰਜ ਸਿੱਖ ਲੇਬਰ ਪਾਰਟੀ ਨੇ, ਔਰ ਜਿਹੜੇ 12 MP ਬਣੇ ਨੇ ਇਸ ਵਾਰ ਜ਼ਿਆਦਾ ਉਹਨਾਂ 'ਚੋਂ ਆਲਮੋਸਟ ਸਾਰੇ ਹੀ ਸ਼ਾਇਦ ਲੇਬਰ ਦੇ ਹੋਣ, ਮੇਰੇ ਕੋਲ ਲਿਸਟ ਨਹੀਂ ਹੈ। ਹੁਣ ਇਹ ਆਪਣੇ ਆਪ ਦੇ ਵਿੱਚ, ਔਰ ਇਹਨੂੰ ਜਿਹੜਾ ਬ੍ਰਿਟਿਸ਼ ਮੀਡੀਆ ਨੇ ਵੀ ਕਵਰ ਕੀਤਾ ਔਰ ਇਹ ਹੈਡਲਾਈਨ ਹੈ, ਟਿਮ ਬੇਕਰ ਨੇ, ਪੋਲੀਟੀਕਲ ਰਿਪੋਰਟਰ ਹੈ, ਉਹਨੇ ਸਟੋਰੀ ਕੀਤੀ ਹੈ, ਔਰ ਰॉयटर्स ਦੀ ਪਿਕਚਰ ਇੱਕ ਲਾਈ ਹੋਈ ਹੈ, ਦਾ ਮੈਸੈਕਰ ਟੁੱਕ ਪਲੇਸ ਇਨ 1984। ਉਸ ਦੇ ਨਾਲ ਕਾਇਰ ਸਟਾਰਮਰ ਵਾਰਨਡ ਲੇਬਰ MPs ਫੇਸ ਬੈਨ ਫਰੋਮ ਸਿੱਖ ਇਵੈਂਟਸ, ਕਿ ਉਹਨੂੰ ਵਾਰਨ ਕੀਤਾ ਕਾਇਰ ਸਟਾਰਮਰ ਨੂੰ, ਪ੍ਰਾਈਮ ਮਿਨਿਸਟਰ ਨੂੰ, ਔਰ ਫਿਰ ਸਿੱਖ ਫੈਡਰੇਸ਼ਨ ਦਾ ਕਿਹਾ ਵੀ ਉਹਨਾਂ ਨੇ ਉਹਨਾਂ ਨੂੰ ਟਾਈਮ ਦਿੱਤਾ ਹੈ 31 ਜੁਲਾਈ ਤੱਕ ਕਿ ਤੁਸੀਂ ਜੋ ਤੁਹਾਡਾ ਇਕਰਾਰ ਸੀ ਉਹ ਤੁਸੀਂ ਪੂਰਾ ਨਹੀਂ ਕੀਤਾ, ਔਰ ਜੇ ਤੁਸੀਂ ਇਹ ਇਨਕੁਆਇਰੀ ਆਰਡਰ ਨਹੀਂ ਕਰਦੇ ਦਰਬਾਰ ਸਾਹਿਬ ਜੋ ਘੱਲੂਘਾਰਾ ਮੈਸੈਕਰ ਹੋਇਆ, ਔਰ ਇਹ ਜਿਹੜੇ ਦੂਸਰੇ ਵੀ ਉਹਦੇ ਨਾਲ ਰਿਲੇਟਡ ਐਂਟੀ ਸਿੱਖ ਮੇਜਰ ਨੇ ਇੰਡੀਅਨ ਗਵਰਨਮੈਂਟ ਦੇ ਥੈਚਰ ਈਰਾ ਦੇ ਵਿੱਚ, ਇਸ ਦੇ ਉੱਤੇ ਜੇ ਤੁਸੀਂ ਨਾ ਲਈ ਲਾਈਨ ਤੇ ਫਿਰ ਅਸੀਂ ਜਿਹੜਾ ਤੁਹਾਡਾ ਕੰਪਲੀਟ ਸ਼ਟ ਆਊਟ ਕਰਾਂਗੇ ਤੁਹਾਨੂੰ ਸਿੱਖ ਇਵੈਂਟਸ ਤੋਂ। ਔਰ ਇਹ ਸਕਾਈ ਨਿਊਜ਼ ਨੇ ਜਿਹੜਾ ਬ੍ਰਿਟਿਸ਼ ਦੀ ਪ੍ਰੋਮੀਨੈਂਟ ਜਿਹੜਾ ਚੈਨਲ ਹੈ, ਉਹਨਾਂ ਨੇ ਇਸ ਨੂੰ ਕਵਰ ਕੀਤਾ ਔਰ ਉਹਨਾਂ ਦਾ ਇਸ ਦੇ ਉੱਤੇ ਇਹ ਕਿਹਾ ਕਿ ਵੀ ਜਿਹੜਾ ਅਸੀਂ ਡੇਵਿਡ ਕੈਮਰੌਨ ਦੇ ਵੇਲੇ ਇੱਕ ਉਹਨਾਂ ਦਾ ਕਹਿਣਾ ਸੀ ਜੀ ਸਿੰਗਲ ਬ੍ਰਿਟਿਸ਼ ਆਫਿਸਰ ਸੀ ਇਨਵੋਲਵ, ਪਰ ਉਸ ਤੋਂ ਬਾਅਦ ਜਦੋਂ
ਹਕੀਕਤ ਸਾਹਮਣੇ ਆਉਣ ਲੱਗੀ ਤੇ ਫਿਰ ਬਹੁਤ ਸਾਰੇ ਡਾਕੂਮੈਂਟ ਜਿਹੜੇ ਕਲਾਸੀਫਾਈ ਤੋਂ ਡੀਕਲਾਸੀਫਾਈ ਕੀਤੇ ਗਏ ਸੀ ਉਹ ਵਾਪਸ ਕਲਾਸੀਫਾਈ ਕਰ ਦਿੱਤੇ ਗਏ ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜੱਜ ਲੈਡ ਇਨਕੁਆਰੀ ਦਾ ਇਕਰਾਰ ਕੀਤਾ ਹੋਇਆ, ਇਹਨੂੰ ਹੁਣ ਇੰਪਲੀਮੈਂਟ ਕਰੋ। ਔਰ ਇਹ ਜਿਹੜਾ ਸਕਾਈ ਨਿਊਜ਼ ਦਾ ਕਹਿਣਾ ਕਿ ਵੀ ਇਹ ਜਿਹੜਾ ਲੈਟਰ ਹੈ ਡਾਊਨਿੰਗ ਸਟਰੀਟ ਨੂੰ ਠੀਕ ਮੋਦੀ ਦੀ ਯੂਕੇ ਵਿਜ਼ਿਟ ਤੋਂ ਪਹਿਲਾਂ ਭੇਜਿਆ ਗਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਗਵਰਨਮੈਂਟ ਦੇ ਉੱਤੇ ਵੀ ਇਹ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਨੇ ਕਿ ਕਿਵੇਂ ਜਿਹੜਾ ਹੈ ਉਹ ਰਿਪਰੈਸ਼ਨ ਕਰ ਰਿਹਾ ਹੈ ਭਾਰਤ ਸਿੱਖਾਂ ਦੇ ਉੱਤੇ ਔਰ ਈਵਨ ਜਿਹੜੀ ਹੈ ਇੰਡੀਅਨ ਗਵਰਨਮੈਂਟ ਯੂਕੇ ਔਰ ਕੈਨੇਡਾ ਔਰ ਦੂਸਰੀਆਂ ਥਾਵਾਂ ਦੇ ਉੱਤੇ ਵੀ ਰਿਪਰੈਸ਼ਨ ਦੇ ਵਿੱਚ ਮੁਲਵਸ ਹੈ, ਜ਼ਾਹਰ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੈ। ਔਰ ਇਹ ਜਿਹੜਾ ਉਹਨੂੰ ਬੜੀ ਪ੍ਰੋਮੀਨੈਂਟ ਕਵਰੇਜ ਹੈ ਸਕਾਈ ਨਿਊਜ਼ ਦੀ ਔਰ ਇਹ ਸਾਰੇ ਦੇ ਚਲਦਿਆਂ ਦੂਸਰਾ ਪਾਰਟ ਜਿਹੜਾ ਹੈ ਕਿਉਂਕਿ ਇਹ ਜਿਹੜਾ ਜਦੋਂ ਇਨਕੁਆਇਰੀ ਦੀ ਵੀ ਗੱਲ ਹੋਈ ਔਰ ਦੂਸਰਾ ਔਰ ਸਕਾਈ ਨਿਊਜ਼ ਦਾ ਹੀ ਕਹਿਣਾ ਹੈ ਕਿ ਜਦੋਂ ਹੁਣ ਪਿਛਲੇ ਦਿਨਾਂ 'ਚ ਉਹਨਾਂ ਨੇ ਸਟਾਰਮਰ ਨੂੰ ਲੈਟਰ ਲਿਖਿਆ ਸੀ, ਉਹਨਾਂ ਨੇ ਕਿਹਾ ਜੀ ਕਿ ਉਹਨਾਂ ਦੇ ਲੇਬਰ ਐਮਪੀਜ਼ ਦਾ ਕਹਿਣਾ ਕਿ ਪ੍ਰਾਈਮ ਮਿਨਿਸਟਰ ਨੇ ਪੋਜ਼ਿਟਿਵਲੀ ਰਿਸਪੌਂਡ ਕੀਤਾ ਪਰ ਅਜੇ ਤੱਕ ਕੋਈ ਉਸ 'ਤੇ ਕਾਰਵਾਈ ਨਹੀਂ ਹੋਈ ਔਰ 500 ਤੋਂ ਜ਼ਿਆਦਾ ਸਿਗਨੇਟਰੀ ਨੇ ਉਹ ਸਿੱਖ ਫੈਡਰੇਸ਼ਨ ਦੇ ਨਾਲ ਜਿਹਦੇ 'ਚ ਸਿੱਖ ਗੁਰਦੁਆਰੇ ਨੇ ਔਰ ਪ੍ਰੋਮੀਨੈਂਟਲੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ। ਸੋ ਇਹ ਇੱਕ ਪੋਜ਼ਿਟਿਵ ਲਾਈਨ ਹੈ। ਦੂਸਰਾ ਪਾਰਟ ਜਿਹੜੀ ਇੱਕ ਅੱਜ ਪ੍ਰੈਸ ਸਟੇਟਮੈਂਟ ਜਾਂ ਪ੍ਰੈਸ ਰਿਲੀਜ਼ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਉਹਨਾਂ ਦੇ ਜਨਰਲ ਸੈਕਟਰੀ ਨੇ ਮਨਪ੍ਰੀਤ ਸਿੰਘ ਉਹਨਾਂ ਨੇ ਜਾਰੀ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੋਦੀ ਦੀ ਵਿਜ਼ਿਟ ਯੂਕੇ ਵਿਜ਼ਿਟ ਤੋਂ ਠੀਕ ਪਹਿਲਾਂ ਯੂਕੇ ਗਵਰਨਮੈਂਟ ਨੇ ਡੀਕਲਾਸੀਫਾਈ ਕੀਤੇ ਨੇ ਕੁਝ ਡਾਕੂਮੈਂਟ ਨੈਸ਼ਨਲ ਆਰਕਾਈਵਸ ਐਂਡ ਪਾਰਲੀਮੈਂਟਰੀ ਰਿਟਨ ਐਵੀਡੈਂਸ ਜਿਹੜਾ ਆਲਰੇਡੀ ਉਹਨਾਂ ਦੇ ਕੋਲ ਸੀ ਜਿਹਦਾ ਸਬੰਧ ਟਰਾਂਸਨੈਸ਼ਨਲ ਰਿਪਰੈਸ਼ਨ ਆਫ ਸਿੱਖਸ ਬਾਈ ਦਾ ਇੰਡੀਅਨ ਸਟੇਟ ਗਵਰਨਮੈਂਟ ਨਾਲ ਹੈ ਔਰ ਜਿਹੜੇ ਡੀਕਲਾਸੀਫਾਈਡ ਡਾਕੂਮੈਂਟ ਕੀਤੇ ਗਏ ਉਹਦੇ 'ਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ 7 ਪੇਜ ਦੀ ਰਿਪੋਰਟ ਵੀ ਸ਼ਾਮਲ ਹੈ ਜਿਹੜੀ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਯੂਕੇ ਦੀ ਪਾਰਲੀਮੈਂਟਰੀ ਕਮੇਟੀ ਨੂੰ ਵਰਲਡ ਸਿੱਖ ਪਾਰਲੀਮੈਂਟ ਯੂਕੇ ਚੈਪਟਰ ਨੇ ਜਿਹੜੀ ਹੈ ਉਹ ਪ੍ਰੈਜ਼ੈਂਟ ਕੀਤੀ ਸੀ। ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਡਿਟੇਲ ਜਿਹੜੀ 7 ਪੇਜ ਰਿਪੋਰਟ ਹੈ ਵਰਲਡ ਸਿੱਖ ਪਾਰਲੀਮੈਂਟ ਦੀ ਉਹਦੇ 'ਚ ਕੋਆਰਡੀਨੇਟਿਡ ਹਰਾਸਮੈਂਟ ਇੰਟੀਮੀਡੇਸ਼ਨ ਸਿੱਖ ਐਕਟਿਵਿਸਟ ਦੀ ਡਾਇਸਪੋਰਾ ਯੂਕੇ 'ਚ ਇਸ ਦਾ ਵੇਰਵਾ ਸੀ। ਖਾਸ ਫੋਕਸ ਸੀ ਮੋਨੀਟਰਿੰਗ ਐਂਡ ਟਾਰਗੇਟਿੰਗ ਸਿੱਖ ਆਰਗੇਨਾਈਜੇਸ਼ਨਸ ਔਰ ਇੰਡੀਵਿਜੂਅਲਸ critical of India or advocating for a Sikh homeland। ਫਿਰ ਕੇਸ ਐਗਜ਼ਾਮਪਲ ਸੀ ਕਿ ਕਿਵੇਂ ਇੰਡੀਅਨ ਟੀਵੀ ਨਿਊਜ਼ ਚੈਨਲ ਦੇ ਉੱਤੇ ਉਹਨਾਂ ਨੇ ਸਿੱਖਾਂ ਦੀ ਹਿੱਟ ਲਿਸਟ ਦਾ ਜ਼ਿਕਰ ਕੀਤਾ, ਸਿੱਖ ਐਕਟਿਵਿਸਟ ਦਾ ਜ਼ਿਕਰ ਕੀਤਾ ਔਰ ਜਿਵੇਂ ਅਵਤਾਰ ਸਿੰਘ ਖੰਡਾ ਮਾਰੇ ਜਾਣ ਤੋਂ ਬਾਅਦ ਬੜੇ ਦਾਅਵੇ ਨਾਲ ਉਹ ਜਿਹੜੇ ਉਹਨਾਂ ਦੇ ਨਾਨ ਸਟੇਟ ਐਕਟਰ ਟੀਵੀ ਤੇ ਬਿਠਾਏ ਹੋਏ ਨੇ ਉਹਨਾਂ ਨੇ ਕਿਹਾ ਸੀ ਕਿ ਵੀ ਇੱਕ ਗਿਆ ਹੁਣ ਨੈਕਸਟ ਹੋਏਗਾ, ਇਵੇਂ ਹੀ ਨਿੱਜਰ ਤੋਂ ਬਾਅਦ ਵੀ ਸਾਹਮਣੇ ਆਇਆ। ਔਰ ਇਸ ਜਿਹੜੇ ਬਹੁਤ ਸਾਰੇ ਡਾਕੂਮੈਂਟ ਅੱਜ ਰਿਲੀਜ਼ ਕੀਤੇ ਨੇ ਜਾਂ ਉਹਨਾਂ ਨੇ ਪਬਲਿਕ ਡੋਮੇਨ 'ਚ ਲਿਆਂਦੇ ਨੇ ਉਹਨਾਂ ਦੇ ਵਿੱਚ ਮਲਟੀਪਲ ਰਿਟਨ ਵਿਟਨੈਸ ਸਟੇਟਮੈਂਟਸ ਨੇ ਸਿੱਖਸ ਫਾਰ ਜਸਟਿਸ ਉਹਨਾਂ ਦੀ 19 ਪੇਜ ਦੀ ਜਿਹੜੀ ਰਿਪੋਰਟ ਉਹਨਾਂ ਨੇ ਸਬਮਿਟ ਕੀਤੀ ਸੀ ਸਿੱਖਸ ਫਾਰ ਜਸਟਿਸ ਨੇ ਉਸ ਨੂੰ ਵੀ ਉਹਨਾਂ ਨੇ ਡੀਕਲਾਸੀਫਾਈ ਕੀਤਾ। ਫਿਰ ਉਹਨਾਂ ਨੇ ਸਿੱਖ ਫੈਡਰੇਸ਼ਨ ਯੂਕੇ ਦੇ ਡਾਕੂਮੈਂਟਸ ਵੀ ਜੋ ਟਾਈਮ ਟੂ ਟਾਈਮ ਇਸ ਸਟੇਟ ਰਿਪਰੈਸ਼ਨ ਦੇ ਉੱਤੇ ਦਿੱਤੇ ਗਏ ਨੇ। ਦਲ ਖਾਲਸਾ ਯੂਕੇ ਉਹਨਾਂ ਵੱਲੋਂ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜੇ ਡਾਕੂਮੈਂਟੇਸ਼ਨ ਉਹਨਾਂ ਨੂੰ ਸਰਕਾਰ ਨੂੰ ਦਿੱਤੀ ਗਈ ਉਹ ਵੀ ਡੀਕਲਾਸੀਫਾਈ ਕੀਤੀ ਹੈ। ਔਰ ਇਹ ਸਾਰੇ ਦੇ ਵਿੱਚ ਇਹ ਪ੍ਰੋਮੀਨੈਂਟ ਪਾਰਟ ਇਹ ਹੈ ਕਿ ਵੀ ਜਿਹੜੀਆਂ ਇੰਡੀਅਨ ਏਜੰਸੀਜ਼ ਨੇ ਉਹ ਕਿਵੇਂ ਸਰਵੇਲੈਂਸ, ਡੀਫੇਮੇਸ਼ਨ, ਥ੍ਰੈਟਸ ਤੇ ਅਟੈਂਪਟਡ ਅਸੈਸੀਨੇਸ਼ਨ ਯੂਕੇ ਦੇ ਸਿੱਖਾਂ ਦੀ ਕਰਨ ਦੇ ਲਈ ਇਹ ਚਾਰੋਂ ਹੀ ਜਿਹੜੇ ਪਾਰਟ ਨੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਨੇ ਇਸ ਦੇ ਉੱਤੇ ਗੱਲ ਕੀਤੀ ਹੈ ਉਹਨਾਂ ਨੇ। ਔਰ ਉਹਨਾਂ ਨੇ ਕਿਹਾ ਵੀ these documents collectively represent the UK government acknowledging and publishing committee sourced evidence regarding alleged Indian surveillance and coercive activity directed at Sikh activists in the UK। ਜਿਹੜੀ ਦੀ ਟਾਈਮਿੰਗ ਹੈ ਵੀ ਉਹਨਾਂ ਦਾ ਮੋਦੀ ਦੀ ਵਿਜ਼ਿਟ ਤੋਂ ਠੀਕ ਪਹਿਲਾਂ ਉਹਨੂੰ ਡੀਕਲਾਸੀਫਾਈ ਤਾਂ ਨਹੀਂ ਉਹਨੂੰ ਪਬਲਿਕ ਕਰਨਾ ਜਿਹੜਾ ਕਿ ਉਹਨਾਂ ਦੀ ਆਪਣੇ ਡੋਮੇਨ ਦੇ ਵਿੱਚ ਸੀ ਇਹ ਦੱਸਦਾ ਹੈ ਕਿ ਵੀ ਯੂਕੇ ਗਵਰਨਮੈਂਟ ਸਿੱਖਾਂ ਦੀਆਂ ਐਮੋਸ਼ਨਸ ਨੂੰ ਵੀ ਸਮਝਦੀ ਹੈ ਵੀ ਸਮਝਦੇ ਨੇ ਕਿ ਵੀ ਜਿਵੇਂ ਮੋਦੀ ਨੂੰ ਐਂਟਰਟੇਨ ਕਰ ਰਹੇ ਨੇ ਔਰ ਦੂਸਰਾ ਇਹਦਾ ਬੈਕਲੈਸ਼ ਵੀ ਹੋਏਗਾ ਪੋਲੀਟੀਕਲੀ ਵੀ ਲੇਬਰ ਆਪਣੇ ਜਿਹੜੇ ਨੇ ਉਸ ਆਪਣੀ ਕਨਸਟੀਚੁਐਂਸੀਜ਼ ਦਾ ਵੀ ਉਹਨਾਂ ਨੂੰ ਫਿਕਰ ਹੁੰਦਾ ਹੈ
ਔਰ ਇਹ ਜਿਹੜਾ ਪਹਿਲੀ ਵਾਰ ਹੈ ਉਹਨਾਂ ਇਸ ਪ੍ਰੈਸ ਸਟੇਟਮੈਂਟ ਦੇ ਮੁਤਾਬਕ ਕਿ ਪਬਲਿਕਲੀ ਪਹਿਲੀ ਵਾਰ ਮੋਦੀ ਦੀ ਸਟੇਟ ਵਿਜ਼ਿਟ ਤੋਂ ਪਹਿਲਾਂ ਇਹ ਜਿਹੜਾ ਰਿਲੀਜ਼ ਹੋਣਾ ਇਹ ਪੋਜ਼ਿਟਿਵ ਪਾਰਟ ਹੈ। ਔਰ ਮੈਂ ਦੇਖ ਰਿਹਾ ਸੀ ਕਿ 6 ਫਾਰ ਜਸਟਿਸ ਦੀ ਜਿਹੜੀ 19 ਪੇਜ ਦੀ ਰਿਪੋਰਟ ਹੈ ਉਹ ਕਾਫੀ ਕੰਪਰੈਹੈਂਸਿਵ ਹੈ। ਉਹਦੇ 'ਚ ਉਹਨਾਂ ਨੇ ਪੂਰਾ ਆਪਣਾ ਕੇਸ ਬਿਲਡ ਕੀਤਾ ਹੈ ਕਿ ਸਾਡੀ ਪ੍ਰੋਬਲਮ ਕੀ ਹੈ, 47 'ਚ ਕੀ ਹੋਇਆ, ਹਿਸਟਰੀ ਆਫ ਟੈਂਸ਼ਨ ਕੀ ਹੈ, ਕਿੱਥੋਂ ਇਹ ਸਾਰੇ ਪਾਰਟ ਦੀ ਸ਼ੁਰੂਆਤ ਹੁੰਦੀ ਹੈ। ਔਰ ਇਹ ਜਿਹੜੀ ਸਿੱਖ ਲੋਕਾਂ ਦੀ ਮੂਵਮੈਂਟ ਹੈ, ਜਿਹੜੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਔਰ ਇਸ ਨੂੰ ਕ੍ਰਸ਼ ਕਰਨ ਦੇ ਲਈ ਇੰਡੀਅਨ ਗਵਰਨਮੈਂਟ ਨੇ ਜਿਹੜਾ ਉਹ ਫੌਜੀ ਐਕਸ਼ਨ ਜਿਹਦਾ ਨਾਮ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਰੱਖਿਆ, ਜਿਸ ਦੇ ਵਿੱਚ ਹਜ਼ਾਰਾਂ ਸਿੱਖਾਂ ਦੀ ਫਿਗਰਸ ਵੀ ਦਿੱਤੀਆਂ ਨੇ, ਮੌਤ ਹੋਈ। ਸਿਵਲ ਦੇ ਵਿੱਚ ਵੀ ਜਿਹੜੇ ਪਿਲਗ੍ਰਿਮ ਸੀ, ਯਾਤਰੂ ਸੀ, ਉਹ ਮਾਰੇ ਗਏ, ਉਹਨਾਂ ਦੇ ਵਿੱਚ ਔਰਤਾਂ ਔਰ ਬੱਚੇ ਵੀ ਸ਼ਾਮਲ ਸੀ। ਫਿਰ ਉਹਨਾਂ ਨੇ ਨਵੰਬਰ 1984 ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਕਿਵੇਂ ਹਜ਼ਾਰਾਂ ਸਿੱਖਾਂ ਨੂੰ ਕਿੰਨੀਆਂ ਸਟੇਟਾਂ ਦੇ ਵਿੱਚ ਵਿਕਟਮ ਬਣਾਇਆ ਗਿਆ, ਇਸ ਦਾ ਜ਼ਿਕਰ ਕੀਤਾ। ਫਿਰ ਉਹਨਾਂ ਨੇ ਜਿਹੜਾ ਖਾਲਿਸਤਾਨ ਰੈਫਰੈਂਡਮ ਕੈਂਪੇਨ, ਜਿਸ ਦੀ ਜਿਹੜੀ ਸ਼ੁਰੂਆਤ ਬੇਸ਼ੱਕ ਪਹਿਲਾਂ ਲੰਡਨ ਤੋਂ ਹੋਈ ਹੈ, ਫਿਰ ਇਹਦੇ 'ਚ 31 ਅਕਤੂਬਰ 2021 ਦੇ ਖਾਲਿਸਤਾਨ ਰੈਫਰੈਂਡਮ ਦਾ ਜ਼ਿਕਰ ਹੈ ਕਿ ਵੀ ਇਹ ਅਸੀਂ ਇੱਕ ਪੀਸਫੁਲ ਡੈਮੋਕ੍ਰੈਟਿਕ ਇਨੀਸ਼ੀਏਟਿਵ ਹੈ ਗਲੋਬਲ ਸਿੱਖ ਕਮਿਊਨਿਟੀ ਵੱਲੋਂ। ਜਿਹੜਾ ਸਿੰਪਲ ਕੁਐਸਚਨ ਉਹਨਾਂ ਨੂੰ ਪੁੱਛਿਆ ਜਾਂਦਾ, ਸ਼ੁੱਡ ਇੰਡੀਅਨ ਗਵਰਨਮੈਂਟ ਪੰਜਾਬ ਬੀ ਐਨ ਇੰਡੀਪੈਂਡੈਂਟ ਕੰਟਰੀ। ਪਰ ਉਹਨਾਂ ਨੇ ਕਿਹਾ ਵੀ ਜਦੋਂ ਤੋਂ ਅਸੀਂ 31 ਅਕਤੂਬਰ 2021 ਨੂੰ ਇਹ ਲਾਂਚ ਕੀਤਾ, ਉਹਨਾਂ ਨੇ ਜਿਹੜੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ ਸਿੱਖ ਡਾਇਸਪੋਰਾ 'ਚ ਕਈ ਮੁਲਕਾਂ 'ਚ, ਜਿਨ੍ਹਾਂ 'ਚ UK, ਸਵਿਟਜ਼ਰਲੈਂਡ, ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, US ਨੇ। ਔਰ ਇਹ ਜਿਹੜੀ ਵੋਟਿੰਗ ਹੈ, ਪੰਜਾਬ ਰੈਫਰੈਂਡਮ ਕਮਿਸ਼ਨ ਜਿਹੜਾ ਇੱਕ ਨਾਨ ਪਾਰਟੀਸਨ ਪੈਨਲ ਹੈ ਆਫ ਐਕਸਪਰਟਸ ਦਾ, ਉਹਨਾਂ ਦੀ ਰਹਿਨੁਮਾਈ ਦੇ ਥੱਲੇ ਕੀਤਾ ਜਾ ਰਿਹਾ। ਔਰ ਇਸ ਵੇਲੇ ਤੱਕ ਉਹਨਾਂ ਦੇ ਕਹਿਣ ਮੁਤਾਬਕ ਐਸਟੀਮੇਟਡ 1.5 ਮਿਲੀਅਨ ਸਿੱਖ, 15 ਲੱਖ ਸਿੱਖ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਵੋਟਿੰਗ ਕਰ ਚੁੱਕੇ ਨੇ। ਔਰ ਆਉਣ ਵਾਲੇ ਪੀਰੀਅਡ 'ਚ 2025 ਦੇ ਵਿੱਚ ਅਮਰੀਕਾ ਦੀਆਂ ਅੱਡ-ਅੱਡ ਥਾਵਾਂ ਦੇ ਉੱਤੇ ਵੀ ਰੈਫਰੈਂਡਮ ਆਲਰੇਡੀ, ਜਿਵੇਂ ਸੈਨ ਫਰਾਂਸਿਸਕੋ, ਸੈਕਰਾਮੈਂਟੋ ਹੋਇਆ, ਔਰ ਹੁਣ 17 ਅਗਸਤ ਨੂੰ ਵਾਸ਼ਿੰਗਟਨ DC 'ਚ ਹੋਣ ਜਾ ਰਿਹਾ। ਔਰ ਉਹਦੇ 'ਚ ਇਹਨਾਂ ਦਾ ਕਹਿਣਾ ਹੈ ਕਿ SFJ ਦੇ ਜਿਹੜੇ ਪੀਸਫੁਲ ਡੈਮੋਕ੍ਰੈਟਿਕ ਪ੍ਰੋਸੈਸ ਦੇ ਬਾਵਜੂਦ ਔਰ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਹੋਣ ਦੇ ਬਾਵਜੂਦ ਇੰਡੀਅਨ ਅਥਾਰਟੀਜ਼ ਨੇ ਇਸ ਕੈਂਪੇਨ ਨੂੰ ਜਿਹੜਾ ਉਹ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਔਰ SFJ ਦੇ ਜਿਹੜੇ ਐਕਟਿਵਿਸਟ ਨੇ ਉਹਨਾਂ ਦੇ ਖਿਲਾਫ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਫਿਰ ਉਹਨਾਂ ਨੇ ਜਿਹੜੇ ਐਕਟ ਕੀ ਕੀਤੇ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ, ਉਹਦੇ 'ਚ ਉਹਨਾਂ ਨੇ ਇਹ ਪੂਰਾ ਕੇਸ ਬਿਲਡ ਕੀਤਾ, ਬਿਗਰ ਪਿਕਚਰ, ਇਹ ਪਾਲਿਸੀ ਐਕਸਪੋਜ਼ਡ। ਉਹਦੇ 'ਚ ਕਿਵੇਂ UK ਦੇ ਵਿੱਚ ਪਰਮਜੀਤ ਸਿੰਘ ਪੰਮਾ ਉਹਨਾਂ ਦੇ ਨਿਸ਼ਾਨੇ 'ਤੇ ਨੇ, ਅਮਰੀਕਾ 'ਚ ਗੁਰਪਤਵੰਤ ਸਿੰਘ ਪੰਨੂ, ਔਰ ਸਰੀ ਦੇ ਵਿੱਚ ਤਾਂ ਆਲਰੇਡੀ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਹੋਈ ਹੈ। ਔਰ ਇਹ ਸਾਰੇ ਨੂੰ ਉਹਨਾਂ ਨੇ ਵਿਕਾਸ ਯਾਦਵ, ਔਰ ਇਹ ਸਾਰਾ ਰੋਲ ਫਿਰ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼ ਨੇ ਜਿਵੇਂ ਕਵਰ ਕੀਤਾ ਹੈ, ਉਹਨੂੰ ਕਵਰ ਕਰਦਿਆਂ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਹਿੱਟਸ ਨੇ ਬੜੀਆਂ ਪਲੈਨਡ ਨੇ, ਆਰਕੈਸਟ੍ਰੇਟਡ ਨੇ, ਔਰ ਇੰਡੀਅਨ ਗਵਰਨਮੈਂਟ ਦੀ ਜਿਹੜੀ ਮੇਨ ਇੰਟੈਲੀਜੈਂਸ ਏਜੰਸੀ ਹੈ ਰਾ, ਉਹ ਇਹਦੇ 'ਚ ਮੁਲਵਸ ਹੈ। ਔਰ ਇਸ ਦੇ ਵਿੱਚ ਈਵਨ 2023 'ਚ ਜਿਹੜੀਆਂ ਅਸੈਸੀਨੇਸ਼ਨਸ ਦੀ ਕੋਸ਼ਿਸ਼ ਹੋਈ, ਉਹਦੇ 'ਚ ਵਿਕਰਮ ਯਾਦਵ ਰਾਹ ਦਾ ਜਿਹੜਾ ਖੁਦ ਇੰਡੀਅਨ ਗਵਰਨਮੈਂਟ ਨੇ ਮੰਨਿਆ, ਔਰ ਸਾਮੰਤ ਗੋਇਲ ਜਿਹੜਾ ਉਸ ਵੇਲੇ ਰਾਹ ਦਾ ਚੀਫ ਸੀ, ਉਹਨਾਂ ਦੀ ਇਨਵੋਲਵਮੈਂਟ ਹੈ। ਔਰ ਫਿਰ ਰਾਹ ਜਿਹੜੀ ਹੈ ਉਹ ਨੋਨ ਕ੍ਰਿਮੀਨਲਸ ਨੂੰ ਹਾਇਰ ਕਰਦੀ ਹੈ, ਬਰਾਈਬ ਕਰਦੀ ਹੈ, ਔਰ ਉਹਨਾਂ ਰਾਹੀਂ ਇਹ ਕਿਲਿੰਗਸ ਕਰਵਾਈਆਂ ਜਾਂਦੀਆਂ। ਫਿਰ ਉਹਨਾਂ ਨੇ US ਸਪਾਈ ਏਜੰਸੀਜ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੀ ਜਿਹੜਾ ਅਜੀਤ ਡੋਵਾਲ ਮੋਦੀ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਉਹਨੂੰ ਇਸ ਗੱਲ ਦੀ ਖਬਰ ਸੀ ਕਿ ਰਾਹ ਇਸ ਕਿਸਮ ਦੀ ਪਲੈਨਿੰਗ ਕਰ ਰਹੀ ਹੈ। ਸੋ ਇਹ ਸਾਰੇ ਦੇ ਚਲਦਿਆਂ ਉਹਨਾਂ ਨੇ ਜਿਹੜੀ ਹੈ ਕਿਹਾ ਕਿ ਵੀ ਮੀਡੀਆ ਰਿਪੋਰਟਸ ਇਹ ਨੇ ਕਿ ਰਾਹ ਨੇ ਕਿਲ ਲਿਸਟ SFJ ਐਕਟਿਵਿਸਟ ਦੀ ਜਿਹੜੇ ਕੈਨੇਡਾ, UK, US 'ਚ ਨੇ ਉਹ ਬਣਾਈ ਹੋਈ ਹੈ। ਫਿਰ ਉਹਨਾਂ ਨੇ ਕਿਹਾ ਵੀ ਈਵਨ ਇੰਡੀਆ ਇੰਟਰਪੋਲ ਦਾ ਮਿਸਯੂਜ਼ ਕਰਦਾ ਹੈ, ਜਿਵੇਂ ਉਹਨਾਂ ਨੇ ਕਈ ਵਾਰ ਜਿਹੜਾ ਹੈ ਉਹ ਗੁਰਪਤਵੰਤ ਸਿੰਘ ਪੰਨੂ ਔਰ ਦੂਸਰਿਆਂ ਨੂੰ ਜਿਹੜਾ ਉਸ ਘੇਰੇ 'ਚ ਲੈਣਾ ਚਾਹਿਆ, ਹਾਲਾਂਕਿ ਇੰਟਰਪੋਲ ਨੇ ਇਹਨਾਂ ਨੂੰ ਘਾ ਨਹੀਂ ਪਾਇਆ ਹੈ। ਫਿਰ ਡੀਟੇਲ, ਕਿਉਂਕਿ UK ਬੇਸਡ ਰਿਪੋਰਟ ਹੈ, ਫਿਰ ਰਿਪਰੈਸ਼ਨ ਇਨ UK, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਿਹੜਾ ਪਿਛਲੇ ਲਗਭਗ 15 ਸਾਲਾਂ ਤੋਂ ਇੰਡੀਅਨ ਕੌਂਸਲੇਟ ਜਨਰਲ ਦਾ ਜਿਹੜਾ ਆਫਿਸ ਬਰਮਿੰਗਮ 'ਚ ਹੈ,
ਉਹਨਾਂ ਨੇ SFJ ਐਕਟਿਵਿਸਟ ਨੂੰ ਟਾਰਗੇਟ ਕੀਤਾ ਹੋਇਆ ਔਰ ਥ੍ਰੈਟਨਿੰਗ ਫੋਨ ਕਾਲਸ, ਹਰਾਸਮੈਂਟ ਆਫ ਫੈਮਲੀਜ਼ ਇਨ ਇੰਡੀਆ, consular threats to cancel OCI cards and armed attacks on their homes। ਔਰ ਇਹ ਜਿਹੜੀ UK ਦੀ ਪੁਲਿਸ ਹੈ ਔਰ ਸਿਕਿਉਰਿਟੀ ਸਰਵਿਸਿਜ਼ ਨੇ ਉਹਨਾਂ ਨੇ ਪਹਿਲੀ ਸਟੇਜ ਦੇ ਉੱਤੇ ਟੋਟਲੀ ਅਨਰਿਸਪੌਂਸਿਵ ਰਹੇ ਜਦੋਂ ਤੱਕ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨਹੀਂ ਹੋ ਗਈ। ਫਿਰ ਉਹਨਾਂ ਨੇ ਇਸ ਨੂੰ ਕਿਉਂਕਿ ਜਿਹੜੀ ਸ਼ੁਰੂਆਤ ਸੀ ਰੈਫਰੈਂਡਮ ਦੀ, ਬੇਸ਼ੱਕ ਬਾਅਦ 'ਚ ਜਿਹੜਾ ਉਹ COVID-19 ਕਰਕੇ ਇਹਦਾ ਨਾਂ ਤਾਂ ਪਹਿਲਾ ਮੂਵਮੈਂਟ ਦਾ ਰੈਫਰੈਂਡਮ 2020 ਸੀ। ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਲੰਡਨ ਡੈਕਲੇਰੇਸ਼ਨ ਔਨ ਖਾਲਿਸਤਾਨ ਰੈਫਰੈਂਡਮ 12 ਅਗਸਤ 2018 ਨੂੰ ਕੀਤੀ ਸੀ ਔਰ ਇੰਡੀਆ ਨੇ 12 ਜੁਲਾਈ ਨੂੰ ਹੀ ਜਿਹੜਾ ਇੱਕ ਡਿਮਾਰਸ਼ੇ UK ਗਵਰਨਮੈਂਟ ਨੂੰ ਦਿੱਤਾ। ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਬੈਨ ਕੀਤਾ ਜਾਏ ਇਵੈਂਟ ਨੂੰ। ਉਹਨਾਂ ਨੇ ਕਿਹਾ ਜੀ ਇਹ ਡਿਸਹਾਰਮਨੀ ਔਰ ਦੂਸਰਾ ਫੈਲਾਏ। ਹੁਣ ਵੀ ਜਿਹੜਾ ਉਹਨਾਂ ਦੀ ਫੋਰਨ ਅਫੇਅਰਸ ਮਿਨਿਸਟਰੀ ਦਾ ਵਿਕਰਮ ਮਿਸਰੀ ਹੈ, ਫੋਰਨ ਸੈਕਟਰੀ, ਉਹਨੇ ਜਦੋਂ ਪਰਸੋਂ ਕਿਹਾ ਕਿ ਜੀ ਇਹ UK ਦੇ ਵਿੱਚ ਇਹ ਜਿਹੜਾ ਇਹਨਾਂ ਦੀ ਐਕਟੀਵਿਟੀ ਆ ਖਾਲਿਸਤਾਨੀਆਂ ਦੀ, ਇਹ ਸੋਸ਼ਲ ਕੋਹੀਜ਼ਨ ਨਹੀਂ ਹੋਣ ਦਿੰਦੀ। ਸੋਸ਼ਲ ਕੋਹੀਜ਼ਨ ਤਾਂ ਤੁਸੀਂ ਜਿਹੜੇ ਕਾਸਟ ਸਿਸਟਮ ਬਣਾਇਆ ਹੋਇਆ, ਤੁਸੀਂ ਸ਼ੂਦਰ ਦਾ ਪਰਛਾਵਾਂ ਨਹੀਂ ਪੈਣ ਦਿੰਦੇ। ਸਿੱਖ ਤਾਂ ਜਿੱਥੇ ਜਾਂਦੇ ਨੇ ਉਹ ਖਾਲਿਸਤਾਨੀ ਨੇ ਜਾਂ ਨਹੀਂ ਨੇ, ਅਸੀਂ ਤਾਂ ਹਾਂ ਹੀ ਇਨਸਾਨੀਅਤ ਦੇ ਲਈ। ਔਰ COVID-19 ਦੇ ਚੱਲਦੇ ਆ ਸਿੱਖਾਂ ਤੋਂ ਵੱਧ ਕੇ ਸੋਸ਼ਲ ਕੋਹੀਜ਼ਨ ਨੂੰ ਕੌਣ ਸਮਝਦਾ। ਸੋ ਇਹ ਵੀ ਇਹਨਾਂ ਨੇ ਪੁਆਇੰਟਡ ਕੀਤਾ। ਫਿਰ ਪਰਮਜੀਤ ਸਿੰਘ ਪੰਮੇ ਦੇ ਕੇਸ ਨੂੰ ਉਹਨਾਂ ਨੇ ਜਿਹੜਾ ਇੰਟਰਵਿਊ ਪਰਮਜੀਤ ਸਿੰਘ ਪੰਮਾ ਦਾ 17 ਫਰਵਰੀ 2025 ਨੂੰ ਹੋਇਆ, ਉਸ 'ਤੇ ਬੇਸ ਜਿਹੜੀ ਹੈ ਉਹਨਾਂ ਨੇ ਜਿਹੜੀ ਹੈ ਪੂਰੀ ਡਿਟੇਲ ਦਿੱਤੀ ਕਿ ਵੀ ਕਿਵੇਂ ਉਹਨਾਂ ਨੂੰ ਸਮੇਂ-ਸਮੇਂ ਜਿਹੜਾ ਹੈ ਉਹ ਧਮਕੀਆਂ ਦਿੱਤੀਆਂ ਗਈਆਂ, ਕਿਵੇਂ ਜਿਹੜਾ ਹੈ ਉਹਨਾਂ ਨੇ ਈਵਨ ਉਹਨਾਂ ਦੇ ਮਰਡਰ ਦੇ ਲਈ ਕਿਸ ਕਿਸਮ ਦੇ ਜਿਹੜੀ ਹਾਇਰਿੰਗ ਔਰ ਦੂਜੀ ਉਹ ਪੂਰਾ ਵਿਦ ਫੈਕਟਸ ਗੱਲ ਕੀਤੀ ਗਈ ਹੈ। ਫਿਰ ਉਹਨਾਂ ਨੇ ਅਦਰ SFJ ਐਕਟਿਵਿਸਟ ਦੇ ਥੱਲੇ ਬਾਕੀਆਂ ਬਾਰੇ ਵੀ ਗੱਲ ਕੀਤੀ ਹੈ ਕਿ ਭਾਈ ਕਿਵੇਂ ਕਿਹੜੀ ਥਾਂ 'ਤੇ ਇੱਕ ਬੰਦਾ ਗਨ ਲੈ ਕੇ ਕਾਰ 'ਚ ਵੇਟ ਕਰ ਰਿਹਾ ਸੀ, ਫਿਰ ਕਿਵੇਂ ਉਹਨਾਂ ਨੇ ਅੱਡ ਜਿਹੜੇ ਨੇ ਉਹਨਾਂ ਨੂੰ ਹਰਾਸ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਕਿ ਉਹਨਾਂ ਦਾ ਕਾਫੀ ਡਿਟੇਲਡ ਜਿਹੜੀ ਹੈ ਰਿਪੋਰਟ ਸਾਰੀ ਪਬਲਿਸ਼ ਕੀਤੀ ਹੈ ਉਹਨਾਂ ਨੇ। ਫਿਰ ਰਿਪਰੈਸ਼ਨ ਇਨ ਕੈਨੇਡਾ ਦੀ ਗੱਲ ਹੈ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਦੇ ਉੱਤੇ ਕਿ ਭਾਈ ਕਿਵੇਂ ਜੋ ਉਹਦੇ ਨਾਲ ਹੋਇਆ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ, ਇਹ 18 ਸਤੰਬਰ 2023 ਨੂੰ ਕੈਨੇਡੀਅਨ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਬਲਿਕਲੀ ਅਨਾਉਂਸ ਕੀਤਾ ਕਿ ਵੀ ਇਹ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਥੋਰੋ ਇਨਵੈਸਟੀਗੇਸ਼ਨ ਕੀਤੀ ਹੈ। ਉਹਨਾਂ ਕੋਲ ਸਬੂਤ ਨੇ ਕਿ ਏਜੰਟਸ ਆਫ ਦਾ ਗਵਰਨਮੈਂਟ ਆਫ ਇੰਡੀਆ ਹੈਡ ਕਮਿਟਡ ਦਾ ਮਰਡਰ। ਇਹ ਐਗਜ਼ੈਕਟ ਲਫ਼ਜ਼ ਸੀ ਜਸਟਿਨ ਟਰੂਡੋ ਦੇ। ਫਿਰ ਉਹਨਾਂ ਨੇ ਰਿਪਰੈਸ਼ਨ ਇਨ US ਦੇ ਹਵਾਲੇ ਨਾਲ ਗੱਲ ਕੀਤੀ ਹੈ ਔਰ ਉਸ ਦੇ ਉੱਤੇ ਤਾਂ ਹੁਣ ਨਿਖਿਲ ਗੁਪਤਾ ਜਿਸ ਨੂੰ 1 ਸਾਲ ਬਾਅਦ ਚੈੱਕ ਰਿਪਬਲਿਕ ਤੋਂ ਐਕਸਟ੍ਰਾਡਾਈਟ ਕਰਕੇ ਅਮਰੀਕਨ ਏਜੰਸੀਆਂ ਲੈ ਆਈਆਂ ਨੇ। 3 ਨਵੰਬਰ ਤੋਂ ਜਿਹੜਾ ਹੈ ਉਹ ਟਰਾਇਲ ਉਹਦਾ ਸ਼ੁਰੂ ਹੋਣ ਜਾ ਰਿਹਾ। ਔਰ ਫਿਰ ਉਹਨਾਂ ਨੇ ਕਿਹਾ ਵੀ ਇੰਡੀਅਨ ਗਵਰਨਮੈਂਟ ਨੇ ਕਿਵੇਂ ਗੁਰਪ੍ਰੀਤ ਸਿੰਘ ਪੰਨੂ ਨੂੰ ਟਾਰਗੇਟ ਕੀਤਾ, ਕਿਵੇਂ ਇੰਡੀਅਨ ਹੋਮ ਮਿਨਿਸਟਰੀ ਨੇ ਉਹਨਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਹੈ ਯੂਆਪਾ ਕਾਨੂੰਨ 1967 ਦੇ ਥੱਲੇ, ਔਰ ਬਿਨਾਂ ਉਹਨਾਂ ਦੀ ਕਦੇ ਕੋਈ ਕਨਵਿਕਸ਼ਨ ਨਹੀਂ ਹੋਈ, ਨਾ ਹੀ ਕੋਈ ਇੰਡੀਅਨ ਅਥਾਰਟੀਜ਼ ਨੇ ਕੋਈ ਸਬੂਤ ਕਦੇ ਪੇਸ਼ ਕੀਤੇ ਨੇ। ਲੇਕਿਨ ਇਹ ਸਾਰੇ ਦੇ ਚੱਲਦੇ ਆ ਫਿਰ ਅਸੈਸੀਨੇਸ਼ਨ ਅਟੈਂਪਟ ਦੀ ਕਹਾਣੀ ਹੈ ਕਿ ਕਿਵੇਂ ਜਿਹੜਾ ਹੈ US ਦੀ ਜਿਹੜੀ ਇੰਡਾਇਕਟਮੈਂਟ ਹੈ ਨਿਖਿਲ ਗੁਪਤਾ ਦੀ, ਉਸ ਦੇ ਪੁਆਇੰਟਸ ਦਿੱਤੇ ਹੋਏ ਨੇ। ਔਰ ਕੈਨੇਡਾ ਦੇ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਸਟਿਨ ਟਰੂਡੋ ਨੇ ਸਟਰੋਂਗ ਸਟੈਂਡ ਲਿਆ ਕੈਨੇਡੀਅਨ ਪਾਰਲੀਮੈਂਟ ਦੇ ਸਾਹਮਣੇ। ਤਾਂ ਉਹਨਾਂ ਨੇ ਕਿਹਾ ਹੀ ਕਿਹਾ, ਪਰ ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਨੇ ਇੱਕ ਐਕਟ ਪਾਸ ਕੀਤਾ ਜਿਹਦੇ ਥੱਲੇ ਰਿਸਪੈਕਟਿੰਗ ਕਾਊਂਟਰਿੰਗ ਫੋਰਨ ਇੰਟਰਫੇਰੈਂਸ 2024 ਇਹ ਸਾਰੇ ਮੇਸ਼ਰਸ ਦੀ ਗੱਲ ਕੀਤੀ ਗਈ ਹੈ। US ਨੇ ਕੀ ਐਕਸ਼ਨ ਲਏ ਨੇ ਇਸ ਦੇ ਉੱਤੇ ਗੱਲ ਹੈ। ਔਰ ਫਿਰ ਟੂਵਰਡਸ ਦਾ ਐਂਡ ਇਸ ਦੇ ਵਿੱਚ ਉਹਨਾਂ ਨੇ UK ਗਵਰਨਮੈਂਟ ਨੂੰ ਕਿਹਾ ਕਿ ਵਾਟ ਐਕਸ਼ਨ ਸ਼ੁੱਡ ਬੀ ਟੇਕਨ ਬਾਈ ਦਾ UK ਕਿ ਇਹ ਸਾਰੇ ਜਿਹੜੇ ਨੇ TR ਦੇ ਥੱਲੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬੜੀ ਕੰਪਰੈਹੈਂਸਿਵ ਡਾਕੂਮੈਂਟੇਸ਼ਨ ਹੈ, ਉਹਨਾਂ ਨੂੰ ਪਹਿਲਾਂ ਸਬਮਿਟ ਕੀਤੀ ਹੋਈ ਹੈ, ਪਰ ਇਸ ਪੀਰੀਅਡ 'ਚ ਇਹਨੂੰ ਨਾਟ ਡੀਕਲਾਸੀਫਾਈ, ਇਹਨੂੰ ਪਬਲਿਕ ਡੋਮੇਨ 'ਚ ਲਿਆਉਣਾ ਔਰ ਪਬਲਿਕ ਕਰਨਾ। ਔਰ ਇਸੇ ਤਰ੍ਹਾਂ ਵਰਲਡ ਸਿੱਖ ਪਾਰਲੀਮੈਂਟ, ਦਲ ਖਾਲਸਾ, ਸਿੱਖ ਫੈਡਰੇਸ਼ਨ ਦੀਆਂ ਪ੍ਰੈਜੈਂਟੇਸ਼ਨਸ ਨੂੰ ਵੀ ਇਹ ਆਪਣੇ ਆਪ ਦੇ ਵਿੱਚ ਸਿੱਖ ਲੌਬੀ ਦੇ ਪ੍ਰਭਾਵ ਨੂੰ ਵੀ ਦਰਸਾਉਂਦਾ ਹੈ।
ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੂੰ ਬ੍ਰੇਕ। ਵਿਊਅਰਸ, ਅਤੇ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।